ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਤੇ ਚਰਚਾ ਕਰਨ ਦੇ ਲਈ, ਉਹਨਾਂ ਦੀ ਤਫਸੀਲ ਦੱਸਣ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਕਰਾਂਗੇ ਕਈ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਚੱਲੀਏ ਸਾਡੇ ਸਪਾਂਸਰਸ ਦੇ ਉੱਤੇ, ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਪਾਲਿਸੀ ਨੂੰ ਚੇਂਜ ਕਰਨਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਅਨ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਤਾਂ ਸਟੂਡੀਓ ਦਾ ਨੰਬਰ ਹੈ 408 272 5500। ਸ਼ਰਮਾ ਜੀ, ਖਬਰਾਂ ਦੇ ਵੱਲ ਸ਼ੁਰੂਆਤ ਕਰੀਏ ਤੇ ਗੱਲ ਕਰੀਏ SYL ਦੀ। ਬਹੁਤ ਵਾਰ ਚਰਚਾ ਕੀਤੀ ਆਪਾਂ SYL ਦੀ, ਔਰ ਤੁਸੀਂ ਹਮੇਸ਼ਾ ਜਿੰਨੇ ਵੀ ਲੋਕ ਪੰਜਾਬ ਪੱਖੀ ਨੇ, ਕੇਂਦਰ ਦੇ ਧੱਕੇ ਬਾਰੇ ਆਪਾਂ ਬਹੁਤ ਤਫਸੀਲ ਚਰਚਾ ਕਰਦੇ ਰਹੇ ਹਾਂ ਕਿ ਕਿਵੇਂ ਕਿਵੇਂ ਕਦੋਂ ਕਦੋਂ ਹੋਇਆ। ਇੱਕ ਵਾਰ ਮੁੜ ਤੋਂ ਮੀਟਿੰਗ ਹੈ ਤੇ ਮੀਟਿੰਗ ਦੇ ਵਿੱਚ ਦੋ ਮੁੱਖ ਮੰਤਰੀ, ਇੱਕ ਪ੍ਰਧਾਨ ਮੰਤਰੀ ਬੈਠਣਗੇ। ਕੀ ਲੱਗਦਾ? ਬਿਲਕੁਲ ਪ੍ਰਵੀਨ ਜੀ, ਦੋ ਸੂਬਿਆਂ ਦੇ ਮੁੱਖ ਮੰਤਰੀ ਤੇ ਤੀਜੇ ਸੂਬੇ ਦਾ ਮੰਤਰੀ ਹੈ ਜਿਹੜਾ ਉਸ ਸੂਬੇ ਨਾਲ ਸੰਬੰਧਿਤ ਹੈ ਪਰ ਉਹ ਕੇਂਦਰੀ ਮੰਤਰੀ ਹੈ, ਉਹਨਾਂ ਵਿਚਾਲੇ ਬੈਠਕ ਹੋਣੀ ਹੈ। ਤੇ ਜੇਕਰ ਤੁਸੀਂ ਇਸ ਨਜ਼ਰੀਏ ਤੋਂ ਦੇਖਣਾ ਹੋਵੇ ਕਿ ਇਹ ਸਰਕਾਰੀ ਬੈਠਕ ਹੈ ਜੀ, ਤੇ ਇੱਕ ਸਿਰਫ ਢੋਂਗ ਜਾਂ ਡਰਾਮਾ, ਇੱਕ ਨਾਟਕ ਸਾਬਤ ਹੋਏਗਾ, ਕਿਉਂਕਿ 19 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੈ। ਤੇ ਜਦੋਂ ਮਾਮਲੇ ਦੀ ਸੁਣਵਾਈ ਹੈ ਤਾਂ ਸੁਪਰੀਮ ਕੋਰਟ ਨੇ ਇਸ ਲਈ ਕੇਂਦਰ ਨੂੰ ਹਦਾਇਤ ਵੀ ਕੀਤੀ ਸੀ ਕਿ ਦੋਵੇਂ ਸੂਬਿਆਂ ਨੂੰ ਬਿਠਾ ਕੇ ਤੁਸੀਂ ਮਾਮਲਾ ਨਿਬੇੜ ਦਿਓ ਜੀ। ਤੇ ਇਸ ਲਈ ਉਸ ਤਹਿਤ ਮਤਲਬ ਕੇਂਦਰ ਆਪਣੀ ਹਾਜ਼ਰੀ ਪਾਉਣਾ ਚਾਹੁੰਦਾ ਕਿ ਹਾਂ ਜੀ ਦੇਖੋ ਅਸੀਂ ਤਾਂ ਬੈਠਕ ਕਰਾਤੀ ਜੀ, ਗੱਲ ਤੁਹਾਨੂੰ ਪਤਾ ਨਹੀਂ ਲੱਗਦੀ, ਕਿਉਂਕਿ ਇਸੇ ਮਤਲਬ ਕਿ ਜਲ ਸਰੋਤ ਮੰਤਰੀ ਨਾਲ ਅਗਸਤ 2020 ਦੇ ਵਿੱਚ ਵੀ ਬੈਠਕ ਹੋ ਚੁੱਕੀ ਹੈ। ਸੋ ਇਸ ਲਈ ਉਹ ਗੱਲ ਪਹਿਲਾਂ ਤੋਂ ਵੀ, ਜਦੋਂ ਕਿ ਦੋਏ ਸੂਬਿਆਂ ਦੇ ਮੁੱਖ ਮੰਤਰੀ ਜਿਹੜੇ ਅੱਜ ਦਿੱਲੀ ਮੰਤਰੀ ਨਾਲ ਬੈਠਕ ਕਰਨਗੇ, ਉਹ ਪਹਿਲਾਂ ਅਕਤੂਬਰ ਮਹੀਨੇ 'ਚ ਪੰਜਾਬ 'ਚ ਬੈਠਕ ਕਰ ਚੁੱਕੇ ਨੇ, ਚੰਡੀਗੜ੍ਹ 'ਚ। ਸੋ ਦੋਵਾਂ ਦੀ ਆਪਸ ਤਦ ਵੀ ਕੋਈ ਗੱਲ ਨਹੀਂ ਨਿਕਲੀ। ਹੋਰ ਛੱਡੋ, ਇੱਥੇ ਤਾਂ ਮਤਲਬ ਕਿੰਨੇ ਮੁੱਖ ਮੰਤਰੀ ਆਏ, ਕਿੰਨੇ ਗਏ, ਦਿੱਲੀ 'ਚ ਕਿੰਨੀਆਂ ਸਰਕਾਰ ਆਈਆਂ, ਕਿੰਨੀਆਂ ਗਈਆਂ, ਕਿਸੇ ਨੇ ਇਸ ਗੱਲ ਤੇ ਗੌਰ ਹੀ ਨਹੀਂ ਕੀਤਾ। ਬਿਲਕੁਲ, ਇਹ ਤਿੰਨ ਪਹਿਲੂ ਨੇ ਪ੍ਰਵੀਨ ਜੀ। ਇੱਕ ਪਹਿਲੂ ਹੈਗਾ SYL ਨਹਿਰ ਦਾ, ਕਿ ਉਹ ਨਹਿਰ ਬਣਨੀ ਚਾਹੀਦੀ, ਨਹੀਂ ਬਣਨੀ ਚਾਹੀਦੀ, ਉਹ 'ਚ ਪਾਣੀ ਛੱਡਣਾ, ਨਹੀਂ ਛੱਡਣਾ ਜੀ। ਦੂਜਾ ਹੈ ਸਾਡਾ ਜਿਹੜਾ ਹੁਣ ਤੱਕ ਪਾਣੀ ਜਾ ਰਿਹਾ ਹਰਿਆਣੇ ਨੂੰ, ਰਾਜਸਥਾਨ ਨੂੰ, ਦਿੱਲੀ ਨੂੰ, ਉਹਦੀ ਪਾਣੀ ਦੀ ਕੀ ਕਹਾਣੀ ਵੰਡ, ਉਹ ਇਸੇ ਤਰ੍ਹਾਂ ਬਰਕਰਾਰ ਰਹੇਗੀ ਜਾਂ ਉਹਦੇ ਤੇ ਕੋਈ ਗੌਰ ਹੋਏਗਾ। ਦੂਸਰਾ ਪਹਿਲੂ ਇਹ ਹੈ। ਤੀਸਰਾ ਪਹਿਲੂ ਪੰਜਾਬ ਦੇ ਮੌਜੂਦਾ ਪਾਣੀ ਦੀ ਸਥਿਤੀ ਕੀ ਹੈ ਜੀ। ਸੋ ਇਹਨਾਂ ਤਿੰਨਾਂ ਨੂੰ ਲੈ ਕੇ ਗੌਰ ਕਰਨ ਦੀ ਲੋੜ ਹੈ। ਸੋ ਇਸ ਲਈ ਜੇਕਰ ਤਾਂ ਤੁਸੀਂ ਇਸ ਪਹਿਲੂ ਤੋਂ ਆਓ ਕਿ ਪੰਜਾਬ ਦੇ ਪਾਣੀ ਦੀ ਸਥਿਤੀ, ਤਾਂ ਪ੍ਰਵੀਨ ਜੀ ਇਹ ਪੁਰਾਣੇ ਸਮਝੌਤਿਆਂ ਦੇ ਤਹਿਤ, ਚਾਹੇ ਉਹ ਕਹਿੰਦੇ ਕਿ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਤੇ ਇੰਦਰਾ ਗਾਂਧੀ ਨੇ ਕਹਿੰਦੇ ਜੀ ਗਨ ਪੁਆਇੰਟ ਤੇ ਕਰਾ ਲਿਆ ਸੀ, ਜਾਂ ਕਹਿੰਦੇ ਜੀ ਮਤਲਬ ਕਿ ਉਹਨੂੰ ਆਫਰ ਦਿੱਤੀ ਕਿ ਜਾਂ ਮੁੱਖ ਮੰਤਰੀ ਰਹਿ ਲਾ ਤੇ ਜਾਂ ਫਿਰ ਮਤਲਬ ਕਿ ਇਹ ਸਮਝੌਤੇ ਤੇ ਦਸਤਖਤ ਕਰ ਲਾ। ਸੋ ਉਹਨੇ ਕਹਿੰਦੇ ਕਿ ਮੁੱਖ ਮੰਤਰੀ ਰਹਿਣ ਲਈ ਸਮਝੌਤੇ ਤੇ ਦਸਤਖਤ ਕਰਤੇ, ਜਿਹਦੇ ਤਹਿਤ ਪੰਜਾਬ ਦੇ ਹੱਥ ਵੱਢੇ ਗਏ ਜੀ। ਸੋ ਉਸ ਤੋਂ ਬਾਅਦ ਫਿਰ ਮਤਲਬ ਕਿ ਅਜਿਹੇ ਮੁੱਖ ਮੰਤਰੀ ਵੀ ਆਪਾਂ ਦੇਖੇ ਜਿਹੜੇ ਕਹਿੰਦੇ ਕਿ ਅਸੀਂ ਪਾਣੀਆਂ ਦੇ ਰੱਖਿਆ। ਪੰਜਾਬ ਦੇ ਮੌਜੂਦਾ ਦੌਰ ਦੇ ਵਿੱਚ ਪਿਛਲੇ ਸਮਿਆਂ ਦੇ ਦੌਰਾਨ ਦੋ ਮੁੱਖ ਮੰਤਰੀ ਅਜਿਹੇ ਆਏ ਪ੍ਰਵੀਨ ਜੀ, ਜਿਨ੍ਹਾਂ ਦੇ ਵਿੱਚ ਆਪਸ 'ਚ ਰੱਸਾਕੱਸੀ ਸੀ ਕਿ ਅਸਲੀ ਪੰਜਾਬ ਦੇ ਪਾਣੀਆਂ ਦਾ ਰਾਖਾ ਕੌਣ। ਬਿਲਕੁਲ ਸੀ। ਅਮਰਿੰਦਰ ਸਿੰਘ ਕਹਿੰਦੇ ਕਿ ਆਹ ਚੱਕੋ, ਮੈਂ ਹਾਈ ਕਮਾਂਡ ਦੀ ਪਰਵਾਹ ਨਹੀਂ ਕੀਤੀ, ਮੈਂ ਦਿੱਲੀ ਦੀ ਪਰਵਾਹ ਨਹੀਂ ਕੀਤੀ, ਮੈਂ ਹਰਿਆਣੇ ਦੀ ਪਰਵਾਹ ਨਹੀਂ ਕੀਤੀ, ਮੈਂ ਪਾਣੀਆਂ ਦੇ ਸਮਝੌਤੇ ਰੱਦ ਕਰਤੇ ਜੀ ਜੀ। ਤੇ ਕੀ ਉਹ ਤੋਂ ਬਾਅਦ ਪਾਣੀ ਜਾਣੋਂ ਰੁਕ ਗਿਆ? ਨਹੀਂ ਰੁਕਿਆ। ਜਾਂ SYL ਦਾ ਮੁੱਦਾ ਮੁੱਕ ਗਿਆ? ਨਹੀਂ ਮੁੱਕਿਆ। ਠੀਕ, ਚਲੋ। ਪਰ ਉਹਨਾਂ ਨੇ ਇੱਕ ਵਾਰ ਆਪਣੀ ਇਹ ਇਮੇਜ ਬਣਾ ਕੇ ਪੋਸਟਰ ਵੀ ਲੱਗੇ, ਨਾਂ ਵੀ ਦੇ ਦਿੱਤਾ ਗਿਆ, ਅਖਬਾਰਾਂ 'ਚ ਵੀ ਚਰਚਾ ਰਹੀ, ਪੰਜਾਬ ਦੇ ਪਾਣੀਆਂ ਦਾ ਰਾਖਾ ਅਮਰਿੰਦਰ ਸਿੰਘ। ਉਹ ਤੋਂ ਬਾਅਦ ਬਾਦਲ ਆਏ। ਬਾਦਲ ਕਹਿੰਦੇ ਲਓ ਜੀ ਅਸੀਂ ਤਾਂ ਕਿ ਨਾ ਰਹੂ ਬਾਂਸ ਤੇ ਨਾ ਵੱਜੂ ਬਾਂਸਰੀ, ਕਿ ਅਸੀਂ ਤਾਂ ਨਹਿਰੇ ਮਕਾਤੀ। ਹਾਂਜੀ, ਕਿਹਾ ਗਿਆ। ਅਸੀਂ ਤਾਂ ਜੀ ਸਾਰੀ ਨਹਿਰੇ ਵਾਪਸ ਕਰ ਰਹੇ ਹਾਂ। ਅਸਾਂ ਜਿਹੜੀ ਜ਼ਮੀਨ ਜਿਹਦੀ ਸੀ ਉਹਦੇ ਨਾਂ ਤੇ ਅਸਾਂ ਗਿਰਦਾਵਰੀ ਕਰਾਤੀ ਤੇ ਵਾਪਸ ਜ਼ਮੀਨਾਂ ਉਹਨਾਂ ਨੂੰ ਦੇਤੀਆਂ। ਲਓ ਜੀ ਮਾਮਲਾ ਨਿਬੜ ਗਿਆ, ਹੁਣ ਤਾਂ ਨਹਿਰੇ ਬਚੀ
ਥਾਂ ਹੀ ਨਹੀਂ ਬਚੀ ਤਾਂ SYL ਦਾ ਮੁੱਦਾ ਹੀ ਮੁੱਕ ਗਿਆ। ਤੇ ਇਸ ਲਈ ਅਸਲੀ ਪਾਣੀਆਂ ਦੇ ਰਾਖੇ ਬਾਦਲ ਸਾਹਿਬ ਕਹਿੰਦੇ ਅਸੀਂ ਆ। ਪਰ ਜਦੋਂ ਤੁਸੀਂ ਉਲਟ ਝਾਤ ਮਾਰੋਗੇ ਕਿ ਜਦੋਂ ਕਪੂਰੀ ਟੱਕ ਲੱਗਦਾ ਤਦ ਚਾਂਦੀ ਦੀਆਂ ਕਈਆਂ ਤਸਲੇ ਲੈ ਕੇ ਕੌਣ ਜਾਂਦਾ ਜੀ? ਬਿਲਕੁਲ ਕੈਪਟਨ ਸਾਹਿਬ, ਇਹੀ ਅਮਰਿੰਦਰ ਸਿੰਘ ਸੀਗੇ। ਦੇਵੀ ਲਾਲ ਨਾਲ ਜਾਰੀ ਪਗਾਉਣ ਦੇ ਲਈ ਕੌਣ ਆਦਾਨ ਪ੍ਰਦਾਨ ਕਰਦਾ ਜੀ? ਇਹੀ ਬਾਦਲ ਸੀਗੇ। ਸੋ SYL ਨਹਿਰ ਦੇ ਲਈ ਇਹ ਦੋਏ ਉਹ ਜਿਹੜੇ ਪਾਣੀਆਂ ਦੇ ਰਾਖੇ ਕਹਾਣ ਨੂੰ ਫਿਰਦੇ ਨੇ ਜ਼ਿੰਮੇਵਾਰ ਨੇ। ਹੁਣ ਉਹ ਜ਼ਿੰਮੇਵਾਰੀ ਨਵੇਂ ਮੁੱਖ ਮੰਤਰੀ ਤੇ ਹੈ ਕਿ ਉਹ ਪੁਰਾਣੀਆਂ ਗਲਤੀਆਂ ਤੋਂ ਕੁਝ ਸਿੱਖਦੇ ਨੇ, ਉਹਨਾਂ ਤੋਂ ਕੁਝ ਸੇਧ ਲੈਂਦੇ ਨੇ, ਕੋਈ ਸਟੈਂਡ ਲੈਣਗੇ, ਜਾਂ ਇਹ ਵੀ ਦਿੱਲੀ ਜਾ ਕੇ ਪਹਿਲੇ ਮੁੱਖ ਮੰਤਰੀ ਲਈ ਕਤਾਰ 'ਚ ਖੜੇ ਹੋ ਜਾਣਗੇ। ਕਿਉਂਕਿ ਇੱਥੇ ਬੋਲੀ ਹੋਰ ਹੁੰਦੀ ਹੈ, ਦਿੱਲੀ ਬੋਲੀ ਹੋਰ ਹੁੰਦੀ ਹੈ ਸਾਡੇ ਲੀਡਰਾਂ ਦੀ। ਸੋ ਇਸ ਲਈ ਇਸ ਪਹਿਲੂ ਨੂੰ ਲੈ ਕੇ ਪਹਿਲਾ ਸਵਾਲ ਤਾਂ ਇਹ ਖੜਾ ਕਿ ਪੰਜਾਬ ਦਾ ਜਿਹੜਾ ਮੌਜੂਦਾ ਪਾਣੀ ਹੈ ਉਸ ਨੂੰ ਲੈ ਕੇ ਜਿਹੜੇ ਸਮਝੌਤੇ ਨੇ ਪ੍ਰਵੀਨ ਜੀ, ਉਹਦੇ ਵਿੱਚ ਹੈ ਕਿ ਹਰਿਆਣੇ ਨੂੰ ਇੰਨਾ ਪਾਣੀ ਜਾਣਾ ਜੀ, ਰਾਜਸਥਾਨ ਨੂੰ ਇੰਨਾ ਜਾਣਾ ਜੀ, ਦਿੱਲੀ ਨੂੰ ਇੰਨਾ ਜਾਣਾ ਜੀ। ਤੇ ਪਿਛਲੇ ਜੱਦਣ ਤੋਂ ਇਹ ਸਮਝੌਤਾ ਹੋਇਆ ਹੈ ਪੰਜਾਬ ਹਰਿਆਣਾ ਹਿਮਾਚਲ ਬਣਨ ਤੋਂ ਬਾਅਦ, ਉਸ ਤੋਂ ਬਾਅਦ ਲੈ ਕੇ ਹੁਣ ਤੱਕ ਕਦੋਂ ਉਹਦੀ ਦੁਬਾਰਾ ਜਾਂਚ ਕੀਤੀ ਜੀ? ਕਦੋਂ ਪਾਣੀ ਦੁਬਾਰਾ ਨਾਪੇ? ਸੋ ਜਿੰਨਾ ਕੋਟਾ ਹਰਿਆਣੇ ਦਾ ਫਿਕਸ ਹੈ ਉਹਨੂੰ ਜਾ ਰਿਹਾ, ਜਿੰਨਾ ਕੋਟਾ ਰਾਜਸਥਾਨ ਦਾ ਫਿਕਸ ਹੈ ਉਹਨੂੰ ਜਾ ਰਿਹਾ, ਜਿੰਨਾ ਕੋਟਾ ਦਿੱਲੀ ਨੂੰ ਜਾਣਾ ਉਹ ਜਾ ਰਿਹਾ। ਤੇ ਪਿੱਛੇ ਬਚਿਆ ਪਾਣੀ ਕੀ ਉਹਨਾਂ ਹੈ ਜਿੰਨਾ ਪੰਜਾਬ ਦੇ ਲਈ ਛੱਡਿਆ ਸੀ ਤੁਸੀਂ? ਜੀ ਸਹੀ ਹੈ। ਉਹਨਾਂ ਦਾ ਹਿੱਸਾ ਪੂਰਾ, ਸਾਡੇ ਹਿੱਸੇ ਨੂੰ ਕੋਈ ਨਾਪਣ ਵਾਲਾ ਨਹੀਂਗਾ, ਪੁੱਛਣ ਵਾਲਾ ਨਹੀਂਗਾ ਤੁਹਾਡਾ ਹਿੱਸਾ ਭਾਈ ਜਿੰਨਾ ਤੁਹਾਡੇ ਨਾਲ ਸਮਝੌਤੇ ਤਹਿਤ ਵੀ ਕੀਤਾ, ਚਾਹੇ ਉਹ ਠੱਗੀ ਵਾਲਾ ਸਮਝੌਤਾ ਹੈ, ਅਸੀਂ ਉਹ ਸਮਝੌਤੇ ਨਾਲ ਵੀ ਸਹਿਮਤ ਨਹੀਂ ਹੈਗੇ, ਪਰ ਉਹਦੇ ਬਾਵਜੂਦ ਵੀ ਉਹ ਵੀ ਕਿਸੇ ਨੇ ਨਾਪਿਆ ਨਹੀਂ ਨਾਪਿਆ। ਬਿਲਕੁਲ ਸਹੀ। ਮਤਲਬ ਆਪਣੇ ਕਹਿੰਦੇ ਆ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣ ਹੋ ਜਾਂਦੀ ਆ। ਸੋ ਇੱਥੇ ਤਾਂ ਇੰਨੇ ਸਾਲਾਂ ਤੋਂ ਸੁਣੇ। ਫਿਰ ਦੂਜੇ ਪਹਿਲੂ ਤੇ ਆ ਜਾਓ, ਪੰਜਾਬ ਦਾ ਧਰਤੀ ਹੇਠਲਾ ਪਾਣੀ ਮੁੱਕ ਰਿਹਾ ਕਿਉਂਕਿ ਸਾਨੂੰ ਹਰੀ ਕ੍ਰਾਂਤੀ ਦੇ ਨਾਂ ਤੇ ਕਿਹਨੇ ਲਾਇਆ ਝਾਟ? ਪੰਜਾਬ ਨਾ ਚੌਲ ਖਾਂਦਾ ਸੀ, ਨਾ ਸਾਡੀ ਫਸਲ ਸੀ, ਸਫੈਦਾ ਨਾ ਸਾਡੀ ਫਸਲ ਸੀ, ਨਾ ਸਾਡੇ ਦਰਖਤ ਸੀ ਸਫੈਦਾ ਜੀ। ਸੋ ਕੌਣ ਲੈ ਕੇ ਆਇਆ ਹੈ ਇਹ ਚੀਜ਼ਾਂ ਨੂੰ ਪੰਜਾਬ ਦੇ ਵਿੱਚ? ਕਿਹਨੇ ਇਹਨਾਂ ਨੂੰ ਦਾਖਲ ਕਰਾਇਆ? ਸੋ ਹਰੀ ਕ੍ਰਾਂਤੀ ਦੇ ਨਾਂ ਤੇ, MSP ਦੇ ਨਾਂ ਤੇ ਕਿ ਆਹੀ ਫਸਲ ਖਰੀਦਾਂਗੇ ਜੀ, ਬੀਜੋ। ਪੰਜਾਬ 'ਚ ਤਾਂ ਹਰ ਵੀ ਹੁੰਦੀ ਸੀ, ਪੰਜਾਬ 'ਚ ਤਾਂ ਕਪਾਹ ਵੀ ਹੁੰਦੀ ਸੀ, ਪੰਜਾਬ 'ਚ ਤਾਂ ਗੰਨਾ ਵੀ ਇੱਕ ਵੀ ਚੰਗੇ ਲੱਗਦੇ ਸੀ। ਸੋ ਇਸ ਲਈ ਅਸੀਂ ਉਹ ਰਵਾਇਤੀ ਫਸਲਾਂ ਤੋਂ ਹਰ ਵੀ ਹੁੰਦੀ ਸੀ, ਮੂੰਗੀ ਵੀ ਹੁੰਦੀ ਸੀ। ਸੋ ਇਸ ਲਈ ਉਹਨਾਂ ਫਸਲਾਂ ਤੋਂ ਤੋੜ ਕੇ ਸਾਨੂੰ ਇੱਧਰ ਲੈ, ਕਿਉਂਕਿ ਉਹ ਫਸਲ ਦਾ ਮੁੱਲ ਨਹੀਂ ਮਿਲਦਾ ਜੀ। ਫਿਰ ਨਹਿਰੀ ਪਾਣੀ ਪੰਜਾਬ ਦੇ ਵਿੱਚ ਸਹੀ ਵੰਡ ਦੇ ਰੂਪ 'ਚ ਪਹੁੰਚਾਇਆ ਹੀ ਨਹੀਂ ਗਿਆ। ਆਪਾਂ ਵੀ ਆਪਣੇ ਦੌਰ 'ਚ ਛੋਟੇ ਹੁੰਦੇ ਦੇਖਿਆ ਕਿ ਆਪਣੇ ਪਿੰਡਾਂ ਦੇ ਸੂਇਆਂ 'ਚ ਪਾਣੀ ਆਉਂਦਾ ਸੀ ਨਹਿਰਾਂ ਤੋਂ, ਤੇ ਹੁਣ ਉਹ ਸੂਏ ਕਿੱਥੇ ਨੇ? ਕਿੱਥੇ ਉਹ ਖਾਲਾਂ ਨੇ? ਕਿੱਥੋਂ ਉਹ ਚੋਏ ਨੇ? ਨਾ ਉਹਨਾਂ ਦੀ ਕੋਈ ਸਫਾਈ ਕਰੇ ਡਰੇਨਾਂ ਦੀ, ਨਾ ਮਤਲਬ ਖਾਲਾਂ ਦੀ ਸਫਾਈ ਕਰੇ, ਨਾ ਕੋਈ ਚੋਇਆਂ ਦੀ ਸਫਾਈ ਕਰੇ, ਤੇ ਨਾ ਮਤਲਬ ਉਹਨਾਂ 'ਚ ਪਾਣੀ ਆਵੇ ਜੀ। ਸੋ ਜਦੋਂ ਸੂਇਆਂ 'ਚ ਪਾਣੀ ਉਹ ਨਹੀਂ ਛੱਡਣਾ ਤੁਸੀਂ ਨਹਿਰ ਵਾਲਾ, ਤਾਂ ਖੇਤ ਵਾਲਾ ਬੰਦਾ ਫਿਰ ਮੋਟਰ ਚਲਾਊਗਾ। ਬਿਲਕੁਲ ਸਹੀ ਹੈ। ਤੇ ਦੂਜਾ, ਨਹਿਰੀ ਪਾਣੀ ਲਾਉਣ ਦੇ ਟਾਈਮ ਇਹੋ ਜਿਹੇ ਨੇ ਕਿ ਪਤਾ ਨਹੀਂ ਅੱਜ ਸ਼ਾਮ ਨੂੰ ਮਿਲਣਾ, ਰਾਤ ਨੂੰ ਮਿਲਣਾ, ਸਵੇਰ ਨੂੰ ਮਿਲਣਾ। ਇਸ ਲਈ ਅਗਲਾ ਕਹਿੰਦਾ ਮੋਟਰ ਹੈ, ਹੁਣ ਤਾਂ ਮੋਟਰ ਇਹੀ ਜਿਹਾ ਘਰੋਂ ਬੈਠ ਕੇ ਵੀ ਔਨ ਆਫ ਹੋ ਜਾਂਦੀਆਂ ਨੇ ਹੁਣ ਤਾਂ। ਹਾਂਜੀ। ਤੇ ਧਰਤੀ ਹੇਠਲਾ ਪਾਣੀ ਅਸੀਂ ਮੁੱਕ ਰਿਹਾ, ਨਹਿਰੀ ਪਾਣੀ ਸਾਨੂੰ ਮਿਲ ਨਹੀਂ ਰਿਹਾ ਪੂਰਾ, ਤੇ ਸਾਡੇ ਖੇਤਾਂ ਕੋਲੋਂ ਲੰਘ ਕੇ ਪਾਣੀ ਰਾਜਸਥਾਨ ਤੇ ਹਰਿਆਣੇ ਚਲਾ ਜਾਂਦਾ, ਤੇ ਉਹਦੇ ਵਿੱਚੋਂ ਸਾਨੂੰ ਹੱਕ ਨਹੀਂ ਆਪਣਾ ਕਿ ਤੁਸੀਂ ਆਪਣਾ ਮੋਗਾ ਖੋਲ ਲਓ। ਅਬੋਹਰ ਫਾਜ਼ਿਲਕਾ ਦੇ ਖੇਤਰ 'ਚ ਅਸੀਂ ਦੇਖਿਆ ਕਿ ਉੱਥੇ ਬਾਗ ਸੁੱਕ ਰਹੇ ਨੇ, ਉਹਨਾਂ ਦੇ ਕੋਲੋਂ ਪਾਣੀ, ਪੰਜਾਬ ਦਾ ਪਾਣੀ ਨਿਕਲ ਕੇ ਰਾਜਸਥਾਨ ਜਾ ਰਿਹਾ, ਤੇ ਸਾਡੇ ਵਾਲੇ ਆਪਣੇ ਬਾਗਾਂ ਨੂੰ ਬਚਾਉਣ ਦੇ ਲਈ ਪੰਜਾਬ ਦਾ ਹੀ ਰਾਜਸਥਾਨ ਗਿਆ ਪਾਣੀ ਮੁੱਲ ਲੈ ਕੇ ਆਉਂਦੇ ਨੇ। ਬਿਲਕੁਲ ਏਦਾਂ ਹੀ ਹੈ। ਸੋ ਇਸ ਲਈ ਇਹਦੀ ਸਮੀਖਿਆ ਇਸ ਪਹਿਲੂ ਤੇ। ਫਿਰ ਤੀਸਰਾ ਆ ਗਿਆ SYL ਵਾਲਾ ਪਹਿਲੂ। SYL ਵਾਲੇ ਪਹਿਲੂ ਤੇ ਪ੍ਰਵੀਨ ਜੀ ਸਿੱਧਾ ਹੈ ਕਿ ਜਾਂ ਤਾਂ ਇਸ ਗੱਲ ਤੇ ਆਉਂਦੇ ਕਿ ਭਾਈ ਜਿੰਨਾ ਪਾਣੀ ਸਾਡਾ ਕੋਟਾ ਅਸੀਂ ਲਿਆ, ਉਹਦੇ ਵਿੱਚੋਂ ਕੁਝ ਕੋਟਾ ਸੀ ਇਸ ਨਹਿਰ ਰਾਹੀਂ ਲੈ ਕੇ ਜਾਣਾ। ਠੀਕ ਹੈ। ਉਹ ਕੋਟਾ ਹੈ ਜੀ, ਇਹ ਕੋਟਾ ਵੱਖਰਾ ਚਾਹੀਦਾ ਜੀ। ਤੇ ਫਿਰ ਸੁਪਰੀਮ ਕੋਰਟ ਕਹਿੰਦੀ ਕਿ ਤੁਸੀਂ SYL ਨਹਿਰ ਬਣਾਓ ਜੀ। ਕਿਆ? ਬਿਲਕੁਲ। ਪੰਜਾਬ ਕਹਿੰਦਾ ਨਹਿਰ ਬਣਾਈਏ ਕਾਹਦੇ ਲਈ ਜਦੋਂ ਸਾਡੇ ਕੋਲ ਪਾਣੀ ਨਹੀਂ ਦੇਣ ਨੂੰ, ਅਸੀਂ ਨਹੀਂ ਨਹਿਰ ਬਣਾ ਸਕਦੇ। ਸੋ ਇੱਥੇ ਆ ਕੇ ਹੁਣ ਪੇਚ ਫਸਿਆ। ਕੇਂਦਰ ਵੀ, ਹਰਿਆਣਾ ਵੀ, ਰਾਜਸਥਾਨ ਵੀ, ਬਾਕੀ ਦਿੱਲੀ ਵੀ, ਸਾਰੇ ਚਾਹੁੰਦੇ ਨੇ ਕਿ ਨਹਿਰ ਬਣ ਜਾਵੇ, ਪਾਣੀ ਦਾ ਮਸਲਾ ਬਾਅਦ ਚੋਂ ਦੇਖਾਂਗੇ ਜੀ। ਤੇ ਇਸ ਲਈ ਪੰਜਾਬ ਨੂੰ ਇਹ ਦਬਾਉਣ ਦੀ ਕਵਾਇਦ ਹੈ। ਔਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇੱਕ ਵਾਰ ਫੇਰ ਇਸ ਪਹਿਲੂ ਤੇ ਗੱਲ ਖੜੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਲਈ ਦੋਹਰੀ ਚੁਣੌਤੀ ਹੈ। ਇੱਕ ਪਾਸੇ ਪੰਜਾਬ ਦੇ ਨਾਲ ਖਲੋਣ ਦੀ ਗੱਲ, ਦੂਸਰੇ ਪਾਸੇ ਕੇਂਦਰ ਦਾ ਜਾਂ ਹਰਿਆਣੇ ਦਾ ਦਬਾਅ ਨਹੀਂ ਚੱਲਣਾ, ਤੇ ਤੀਸਰਾ ਕਿਤੇ ਨਾ ਕਿਤੇ ਕੇਜਰੀਵਾਲ ਦਾ ਉਹਨਾਂ ਤੇ ਕਿਹੜਾ ਦਬਾਅ ਹੋਊਗਾ ਦੇਖਣ ਵਾਲੀ ਗੱਲ ਜੀ। ਬਿਲਕੁਲ। ਕੇਜਰੀਵਾਲ ਕਿਹੜੇ ਪਹਿਲੂ ਤੋਂ ਗੱਲ ਕਰਦੇ ਨੇ, ਉਹਨਾਂ ਦੇ ਮੂਹਰੇ ਕਿਹੜਾ ਨੁਕਤਾ? ਪ੍ਰਵੀਨ ਜੀ ਆਪਾਂ
ਇਸੇ ਪ੍ਰੋਗਰਾਮ 'ਚ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਦਿੱਲੀ ਨੇ ਹਿਮਾਚਲ ਨਾਲ ਕਿ ਸਮਝੌਤਾ ਕੀਤਾ ਪਾਣੀਆਂ ਨੂੰ ਲੈ ਕੇ। ਹਾਂਜੀ, ਰਾਇਲਟੀ ਤੇ ਦਿੰਦੇ। ਉਸ ਸਮਝੌਤੇ ਤਹਿਤ ਉਹਨਾਂ ਨੂੰ ਅਦਾਇਗੀ ਕੀਤੀ ਜਾ ਰਹੀ ਹੈ। ਬਿਲਕੁਲ ਕੀਤੀ ਜਾ ਰਹੀ ਹੈ। ਤੇ ਪੰਜਾਬ ਨੂੰ ਅੱਜ ਤੱਕ, ਹੁਣ ਹਰਿਆਣੇ ਨੂੰ ਤਾਂ ਤੁਸੀਂ ਕਹਿ ਦੋਗੇ ਸਾਡਾ ਭਾਈ ਆ ਜੀ, ਸਾਡੇ ਚੋਂ ਨਿਕਲਿਆ ਜੀ, ਚਲੋ ਜੀ ਉਹਦੇ ਵਿੱਚ ਅਸੀਂ ਵੰਡ ਕਰ ਰਹੇ ਹਾਂ ਜੀ। ਤੇ ਰਾਜਸਥਾਨ ਕਿਹੜੇ ਫਿਰ ਨਾਤੇ ਪਾਣੀ ਲੈ ਕੇ ਜਾਂਦਾ ਜੀ? ਜੀ ਬਿਲਕੁਲ। ਦਿੱਲੀ ਕਿਹੜੇ ਨਾਤੇ ਪਾਣੀ ਲੈ ਕੇ ਦਿੱਲੀ ਜਾਂਦਾ ਜੀ? ਕਿਹੜੇ ਨਾਤੇ, ਸਹੀ ਹੈ, ਬਿਲਕੁਲ ਸੋ ਸਹੀ। ਇਸ ਲਈ ਉਹ ਪਾਣੀਆਂ ਦਾ ਮੁੱਲ ਤਾਂ ਦਵੇ। ਹੁਣ ਕਹਿੰਦੇ ਜੀ ਕੁਦਰਤੀ ਸਰੋਤ ਹੈ। ਦੁਨੀਆ ਭਰ ਦੇ ਵਿੱਚ ਕਿਤੇ ਨਿਯਮ ਖੋਲ ਕੇ ਪੜ ਲਿਓ, ਜਿੱਥੋਂ ਵੀ ਦਰਿਆਈ ਪਾਣੀ, ਨਦੀਆਂ, ਨਾਲੇ ਆਪਣੇ ਆਪ ਲੰਘਣਗੇ, ਉਹਨਾਂ ਦੇ ਕਿਨਾਰਿਆਂ ਦੇ ਲੋਕ ਉਹਦੇ ਮਾਲਕ ਨੇ। ਬਿਲਕੁਲ ਹੈ। ਕਾਨੂੰਨ ਕਹਿੰਦਾ ਉਹਦੇ ਵਿੱਚੋਂ ਜੇਕਰ ਅਚੇਚੀ ਤੁਸੀਂ ਨਹਿਰ ਕੱਢ ਰਹੇ ਹੋ ਤਾਂ ਉਸ ਲੋਕਾਂ ਦੇ ਮਾਲਕੀ ਹੈ ਜਿਨ੍ਹਾਂ ਦੀ। ਜੇ ਪੰਜਾਬ ਦੀ ਮਾਲਕੀ ਹੈ ਤਾਂ ਉਹਨੂੰ ਤਾਂ ਮੁੱਲ ਤਾਰਨਾ ਪਏਗਾ ਤੁਹਾਨੂੰ। ਜੀ ਜੀ ਬਿਲਕੁਲ। ਜੇ ਰਾਜਸਥਾਨ ਚੋਂ ਪੱਥਰ ਨਿਕਲਦਾ ਉਹ ਵੀ ਕੁਦਰਤੀ ਹੈ। ਦੇ ਦਿਓ, ਜਿਹੜਾ ਮਰਜ਼ੀ ਲੈ ਜਾ ਕਰੇ। ਆ ਕੋਲੇ ਵਾਲੀ ਟ੍ਰੇਨ ਨੂੰ ਸਾਡੇ ਵਾਲੇ ਝੰਡੀਆਂ ਦਿਖਾ ਦਿਖਾ ਲਿਆਉਂਦੇ ਨੇ, ਕੀ ਮੁਫਤ ਮਿਲਦਾ ਕੋਲਾ? ਬਿਲਕੁਲ ਸਹੀ ਹੈ। ਬੋਲੀਆਂ ਦੇ ਕੇ ਅਸੀਂ ਖਾਨਾ ਲੈਂਦੇ ਆ ਉੱਥੇ ਜੀ। ਤੇ ਜਦੋਂ ਅਸੀਂ ਕੋਲਾ ਤੇ ਪੱਥਰ ਜਾਂ ਹੋਰ ਕੁਦਰਤੀ ਸਰੋਤ ਦੇ ਮੁੱਲ ਤਾਰਦੇ ਹਾਂ ਤਾਂ ਪੰਜਾਬ ਕੋਲ ਜੇਕਰ ਪਾਣੀ ਹੈ ਤਾਂ ਪਾਣੀ ਦਾ ਮੁੱਲ ਦਿਓ। ਬਿਲਕੁਲ ਸਹੀ ਹੈ ਜੀ। ਇਸ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਮੂਰੇ, ਭਗਵੰਤ ਮਾਨ ਮੂਰੇ ਇੱਕ ਵੱਡੀ ਚੁਣੌਤੀ ਆ ਕਿ ਕੇਜਰੀਵਾਲ ਦਿੱਲੀ ਦਾ ਪੱਖ ਪੂਰਨਗੇ, ਕੇਜਰੀਵਾਲ ਹਰਿਆਣੇ ਦਾ ਪੱਖ ਪੂਰਨਗੇ, ਕਿਉਂਕਿ ਉਹਨਾਂ ਮੂਰੇ ਹਰਿਆਣੇ ਦੀਆਂ ਚੋਣਾਂ ਵੀ ਖੜੀਆਂ ਨੇ, ਉਹਨਾਂ ਮੂਰੇ 224 ਵੀ ਖੜਾ ਤੇ ਬੀਜੇਪੀ ਖੱਟਰ ਦੇ ਹੱਕ 'ਚ ਭੁਗਤੇਗੀ। ਤੇ ਜਿਹੜੇ ਗਜੇਂਦਰ ਸ਼ੇਖਾਵਤ ਨੇ ਬੈਠਕ 'ਚ ਬੈਠਣਾ, ਉਹ ਕਹਿਣ ਨੂੰ ਤਾਂ ਕੇਂਦਰੀ ਮੰਤਰੀ ਨੇ, ਪਰ ਆਉਂਦੇ ਕਿਹੜੇ ਸੂਬੇ ਤੋਂ ਨੇ? ਰਾਜਸਥਾਨ ਤੋਂ। ਤੇ ਰਾਜਸਥਾਨ ਪਹਿਲਾਂ ਹੀ ਡਾਕੇ ਮਾਰ ਰਿਹਾ ਸਾਡੇ ਪਾਣੀਆਂ ਤੇ। ਫਿਰ ਕੀ ਉਮੀਦ ਕਰੋਗੇ ਕਿ ਇਮਾਨਦਾਰੀ ਨਾਲ ਗੱਲ ਕਰਨਗੇ? ਪ੍ਰਵੀਨ ਜੀ, ਇੱਕ ਸਿੰਪਲ ਜਿਹਾ ਨੁਕਤਾ ਹੈ, ਜੇਕਰ ਕੋਈ ਵਕੀਲ ਜੱਜ ਬਣ ਜਾਵੇ ਨਾ ਜੀ, ਤੇ ਉਸ ਦੇ ਉੱਤੇ ਕੋਈ ਨਿਯਮ ਨਹੀਂ ਲਾਗੂ ਹੁੰਦਾ ਕਿ ਉਹਨੇ ਕਿਹੜੇ ਕੇਸ ਦੀ ਸੁਣਵਾਈ ਕਰਨੀ ਹੈ, ਕਿਹੜੀ ਦੀ ਨਹੀਂ। ਪਰ ਉਹ ਤਾਂ ਵੀ ਅਖਲਾਕੀ ਤੌਰ ਤੇ ਕਹਿ ਦਿੰਦਾ ਕਿ ਭਾਈ ਆਹ ਕੇਸ ਮੈਂ ਨਹੀਂ ਸੁਣਨਾ, ਕਿਉਂਕਿ ਇਸ ਕੇਸ ਦੇ ਵਿੱਚ ਇੱਕ ਧਿਰ ਦਾ ਮੈਂ ਵਕੀਲ ਰਿਹਾ। ਹਾਂਜੀ ਹਾਂਜੀ, ਸਹੀ ਹੈ, ਬਿਲਕੁਲ। ਜਦੋਂ ਕਿ ਉਹ ਸੁਣ ਸਕਦਾ, ਪਰ ਉਹ ਜੱਜ ਆਪਣੇ ਆਪ ਅਖਲਾਕੀ ਤੌਰ ਤੇ ਕਹਿੰਦਾ ਕਿ ਨਹੀਂ, ਇਹਨਾਂ ਚੋਂ ਇੱਕ ਧਿਰ ਦਾ ਮੈਂ ਵਕੀਲ ਰਿਹਾ, ਭਾਈ ਇਹ ਕੇਸ ਕਿਸੇ ਹੋਰ ਜੱਜ ਕੋਲ ਲੈ ਜਾਓ। ਤੇ ਗਜੇਂਦਰ ਸ਼ੇਖਾਵਤ ਕਹਿੰਦੇ ਨਾ ਕਿ ਮੈਂ ਤਾਂ ਉਸ ਸੂਬੇ ਤੋਂ ਹੋਣਾ ਭਾਈ ਜਿਹੜੇ ਲੁੱਟਦੇ ਆ ਪੰਜਾਬ ਨੂੰ ਜੀ, ਮੈਂ ਇਹਦੇ ਵਿੱਚ ਇਮਾਨਦਾਰੀ ਨਾਲ ਕਿਵੇਂ ਬੈਠ ਸਕੂੰਗਾ, ਇਸ ਲਈ ਮੈਨੂੰ ਬਾਹਰ ਕਰ ਦਿਓ ਜੀ। ਪਰ ਪ੍ਰਵੀਨ ਜੀ, ਬਿਠਾਉਣਗੇ ਕਿਹਨੂੰ? ਕੇਂਦਰ ਸਾਰਾ ਹੀ ਪੰਜਾਬ ਨਾਲ ਧੋਖਾ ਕਰਦਾ ਰਿਹਾ। ਪਾਰਟੀਆਂ ਬਦਲ ਜਾਣ, ਚਾਹੇ ਕਾਂਗਰਸ ਆ ਜਾਵੇ ਤੇ ਚਾਹੇ ਅਕਾਲੀ ਬੀਜੇਪੀ ਗੱਠਜੋੜ ਐਨਡੀਏ ਆ ਜਾਵੇ ਤੇ ਚਾਹੇ ਇਕੱਲੀ ਸਿੱਧੀ ਬੀਜੇਪੀ ਆ ਜਾਵੇ, ਪੰਜਾਬ ਨਾਲ ਦਿੱਲੀ ਨੇ ਹਮੇਸ਼ਾ ਧੋਖਾ ਕੀਤਾ ਹੈ। ਔਰ ਇਸ ਵਾਰ ਫਿਰ ਭਗਵੰਤ ਮਾਨ ਮੁਰਦੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਹੈ ਪਿਛਲੀਆਂ ਸਰਕਾਰਾਂ ਦੀ ਨਲਾਇਕੀ, ਪਿਛਲੀਆਂ ਸਰਕਾਰਾਂ ਦੇ ਧੋਖੇ ਦਾ ਹੁਣ ਇਸ ਮੂਰੇ ਚੈਲੰਜ ਬਣ ਕੇ ਖੜਾ ਹੈ ਕਿ ਮਾਨ ਸਾਹਿਬ ਐਸਵਾਈਐਲ ਦੇ ਮੁੱਦੇ ਤੇ ਕੀ ਸਟੈਂਡ ਲੈਂਦੇ ਨੇ, ਕਿਹੜਾ ਰੁਖ ਅਖਤਿਆਰ ਕਰਦੇ ਨੇ, ਕਿਹੜੀ ਨੀਤੀ ਅਖਤਿਆਰ ਕਰਦੇ ਨੇ ਉੱਤੇ। ਕਿਉਂਕਿ ਪਿਛਲੀ ਵਾਰ ਬੇਸ਼ੱਕ ਉਹਨਾਂ ਨੇ ਸਟੈਂਡ ਲਿਆ ਸੀ ਕਿ ਪੰਜਾਬ ਕੋਲ ਨਹਿਰ ਬਣਾਉਣ ਦਾ, ਇਹ ਚੰਨੀ ਨੇ ਵੀ ਫੈਸਲਾ ਲਿਆ, ਇਹ ਕੈਪਟਨ ਵੀ ਕਹਿੰਦੇ ਰਹੇ, ਪਰ ਸਵਾਲ ਇਹ ਹੈ ਕਿ ਉਹ ਤਾਂ ਲੋਕ ਜੜ੍ਹਾਂ 'ਚ ਬੀਜ ਕੇ ਗਏ ਨੇ ਨਾ ਇਸ ਬਿਮਾਰੀ ਦੇ। ਸੋ ਹੁਣ ਭਗਵੰਤ ਮਾਨ ਇਸ ਜੜ ਨੂੰ ਕਿਵੇਂ ਮਕਾਉਂਦੇ ਨੇ, ਇਸ ਬਿਮਾਰੀ ਨੂੰ ਕਿਵੇਂ ਮਕਾਉਂਦੇ ਨੇ, ਜਾਂ ਇਹ ਵੀ ਉਹਨਾਂ ਦੀ ਕਤਾਰ 'ਚ ਖੜਦੇ ਨੇ, ਇਹ ਦੇਖਣ ਵਾਲੀ ਗੱਲ ਹੈ ਜੀ। ਬਿਲਕੁਲ ਬਿਲਕੁਲ। 2 ਨੌਨ ਰੁਪਏਰੀਅਨ ਰਾਜ ਬਿਨਾਂ ਕੋਈ ਪੈਸਾ ਦਿੱਤੇ ਪਾਣੀ ਲੈ ਰਹੇ ਨੇ, ਦਿੱਲੀ ਤੇ ਰਾਜਸਥਾਨ। ਬਿਲਕੁਲ। ਤੇ ਪੰਜਾਬ ਨੂੰ ਪਿਛਲੇ ਦਿਨ ਤੁਹਾਨੂੰ ਯਾਦ ਹੋਣਾ, ਇਹਨਾਂ ਨੇ ਲਿੰਕ ਨਹਿਰ ਦੇ ਵਿੱਚੋਂ ਪਾਣੀ ਦੇਣ ਤੋਂ ਨਾਂਹ ਕੀਤੀ ਹੈ। ਨਹੀਂ, ਸਿੰਪਲ ਗੱਲ ਹੈ, ਜੇ 60-40 ਵਾਲਾ ਸਮਝੌਤਾ ਹੋਇਆ ਪੰਜਾਬ ਦਾ ਹਰਿਆਣੇ ਨਾਲ, ਹਾਂਜੀ, ਤਾਂ ਫਿਰ ਜੇਕਰ ਸਾਡੀਆਂ ਸਾਰੀਆਂ ਚੀਜ਼ਾਂ ਤੇ 40% ਤੁਹਾਡਾ ਹੱਕ ਬਣਦਾ, ਤਾਂ ਤੁਹਾਡੇ ਕੋਲ ਜਿਹੜੀਆਂ ਸਾਂਝੀਆਂ ਚੀਜ਼ਾਂ ਉਹਦੇ ਪਰ 60% ਸਾਡਾ ਬਣਦਾ ਹੈ। ਬਿਲਕੁਲ ਸਹੀ ਹੈ ਜੀ ਜੀ। ਫਿਰ ਤਾਂ ਜਮਨਾ ਕਨਾਲ ਵਾਲਿਆਂ ਚੋਂ ਸਾਨੂੰ ਦੇ ਦਿਓ। ਜੀ। ਤੇ ਉਹ ਕੇਂਦਰ ਨੇ ਲੰਘੇ ਦਿਨੀ ਠੁਕਰਾਈ ਹੈ ਪੰਜਾਬ ਦੀ ਮੰਗ, ਸ਼ਰਮਾ ਜੀ। ਤੇ ਆਪਾਂ ਅਗਲੇ ਮਸਲੇ ਵੱਲ ਵਧੀਏ ਤੇ ਗੱਲ ਕਰੀਏ, ਜਿਹੜੇ ਹਾਕੀ ਖਿਡਾਰੀ ਸੰਦੀਪ ਸਿੰਘ ਹਰਿਆਣਾ ਦੇ ਖੇਡ ਮੰਤਰੀ ਵੀ ਹੈ, ਉਹਦੇ ਉੱਤੇ ਇਲਜ਼ਾਮ ਲੱਗਿਆ ਸੀਗਾ, ਇੱਕ ਬੀਬੀ ਨੇ, ਔਰਤ ਕੋਚ ਨੇ ਲਾਇਆ ਸੀਗਾ। ਹੁਣ ਉਸੇ ਮਾਮਲੇ ਦੇ ਵਿੱਚ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਔਰਤ ਕੋਚ ਨੂੰ ਹਰ ਮਹੀਨੇ ਕੌਣ ਦੇਵੇਗਾ 1 ਕਰੋੜ? ਉਹਨੂੰ ਪੇਸ਼ਕਸ਼ ਹੋਈ ਹੈ ਕਿ 1 ਕਰੋੜ ਰੁਪਇਆ ਦੇਵਾਂਗੇ। ਪ੍ਰਵੀਨ ਜੀ, ਜਿਹੜੀ ਮਹਿਲਾ ਕੋਚ ਹੈ ਉਸਨੇ ਜਿਹੋ ਜਿਹੇ ਗੰਭੀਰ ਦੋਸ਼ ਲਾਏ ਨੇ, ਮਤਲਬ ਕਿ ਹਾਕੀ ਖਿਲਾੜੀ ਰਹੇ ਤੇ ਨਾਮਵਰ ਖਿਲਾੜੀ ਰਹੇ ਤੇ ਜੁਝਾਰੂ ਖਿਲਾੜੀਆਂ 'ਚ ਗਿਣੇ ਜਾਂਦੇ ਸੰਦੀਪ ਸਿੰਘ ਤੇ, ਸੋ ਉਹਨਾਂ ਦੇ ਲਈ ਰਾਜਨੀਤਿਕ ਕੈਰੀਅਰ ਦੇ ਵਿੱਚ ਬਹੁਤ ਵੱਡਾ ਇੱਕ ਦਾਗ ਹੈ। ਮਤਲਬ ਔਰ ਰਾਜਨੀਤਿਕ ਦਾਗ ਇਸ ਕਦਰ ਦੇ ਹੁੰਦੇ ਆ, ਆਪਾਂ ਅੱਗੇ ਵੀ ਕਈ ਵਾਰ ਗੱਲ ਕੀਤੀ ਹੈ ਕਿ ਚਾਹੇ ਕੋਰਟ ਕਚਹਿਰੀਆਂ 'ਚ ਤੁਹਾਨੂੰ ਕਲੀਨ ਚਿੱਟਾਂ ਮਿਲ ਜਾਣ, ਚਾਹੇ ਤੁਸੀਂ ਬਰੀ ਹੋ ਜਾਓ, ਪਰ ਇਹ ਦਾਗ ਕਦੇ ਮਿਟਦੇ ਨਹੀਂ ਜੀ। ਸੋ ਹੁਣ ਕੀ ਇਹ ਰਾਜਨੀਤਿਕ ਦਾਗ ਨੇ ਜਾਂ ਸੱਚਮੁੱਚ ਅਜਿਹੀ ਕਰਤੂਤ ਹੋਈ ਹੈ, ਇਸ ਪਹਿਲੂ ਦੀ ਅਜੇ ਜਾਂਚ ਹੋਣੀ ਹੈ। ਪਰ ਜਿਹੜੀ ਬੀਬੀ ਕੋਚ ਹੈ ਉਹ ਇਸ ਪੱਖੋਂ ਮਤਲਬ ਔਖੀ ਭਾਰੀ ਵੀ ਕਹਿ ਸਕਦੇ ਹੋ ਸੀ ਹੈਗੀ ਆ। ਉਹ ਕਹਿੰਦੀ ਕਿ ਇੱਕ ਤਾਂ ਹਰਿਆਣਾ ਪੁਲਿਸ ਮੈਨੂੰ ਤੰਗ ਕਰ ਰਹੀ ਹੈ। ਉਹ ਕਹਿੰਦੀ ਕਿ ਹਰਿਆਣਾ ਪੁਲਿਸ ਬਕਾਇਦਾ ਤੌਰ ਤੇ ਮੇਰੇ ਤੇ ਸਮਝੌਤੇ ਲਈ ਦਬਾਅ ਬਣਾ ਰਹੀ ਹੈ।
ਠੀਕ ਹੈ। ਦੂਜੇ ਪਾਸੇ ਪਰਚਾ ਦਰਜ ਹੋਇਆ ਚੰਡੀਗੜ੍ਹ ਦੇ ਵਿੱਚ, ਤੇ ਪਰਚਾ ਦਰਜ ਕਰਾਇਆ ਬੀਬੀ ਨੇ ਆਪਣੀ ਸ਼ਿਕਾਇਤ ਤੇ ਕਿ ਮੇਰੀ ਇਹ ਸ਼ਿਕਾਇਤ ਹੈ ਜੀ, ਮੈਂ ਗਈ, ਮੇਰੇ ਪੈਰ ਤੇ ਉਹਨੇ ਹੱਥ ਰੱਖਿਆ, ਮੇਰੇ ਨਾਲ ਛੇੜਖਾਨੀ ਕੀਤੀ, ਮੇਰੀ ਟੀ-ਸ਼ਰਟ ਵੀ ਫਟ ਗਈ, ਮੈਂ ਬਾਹਰ ਆ ਗਈ ਮੁੱਕਾ ਮਾਰ ਕੇ, ਜੇ ਹੈ ਨਾ ਕਿ ਮੇਰੇ ਨਾਲ ਮਤਲਬ ਕਿ ਧੱਕਾ ਕਰਨ ਦੀ ਕੋਸ਼ਿਸ਼ ਹੋਈ। ਪਰ ਬੀਬੀ ਕਹਿੰਦੀ ਕਿ ਮੈਂ ਹੈਰਾਨ ਆ ਕਿ ਪਰਚਾ ਦਰਜ ਕਰਨ ਤੋਂ ਬਾਅਦ 4 ਵਾਰ ਮੈਨੂੰ ਇਹ ਸੱਦਿਆ ਪੁਲਿਸ ਨੇ, ਅਜੇ ਤੱਕ ਸੰਦੀਪ ਸਿੰਘ ਨੂੰ ਨਹੀਂ ਸੱਦਿਆ। ਤੇ ਕੱਲ 8 ਘੰਟੇ ਬੀਬੀ ਤੋਂ ਪੁੱਛਗਿੱਛ ਕੀਤੀ ਹੈ ਜੀ। ਉਹਦੇ ਵਕੀਲ ਵੀ ਨਾਲ ਸੀ, ਵਕੀਲਾਂ ਦੀ ਹਾਜ਼ਰੀ ਚ ਉਹਨੂੰ ਬਿਠਾ ਕੇ 8 ਘੰਟੇ ਪੁੱਛੀ, ਕਹਿੰਦੀ ਇੱਕੋ ਸਵਾਲ 20 ਵਾਰ ਵੀ ਪੁੱਛਿਆ ਗਿਆ। ਸੋ ਇਸ ਲਈ ਪੁਲਿਸ ਦੇ ਨਜ਼ਰੀਏ ਤੇ ਵੀ ਸਵਾਲ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਾਂ ਕਿ ਸੰਦੀਪ ਦੋਸ਼ੀ ਕਰਾਰ ਹੋ ਗਿਆ, ਪਰ ਮਤਲਬ ਕਿ ਪੁਲਿਸ ਦਾ ਢੰਗ ਤਰੀਕਾ ਕਿਹੋ ਜਿਹਾ ਹੁੰਦਾ, ਇਸ ਨੂੰ ਲੈ ਕੇ ਇੱਕ ਨਵਾਂ ਪਹਿਲੂ ਖੜਾ ਹੋ ਰਿਹਾ। ਤੇ ਬੀਬੀ ਨੇ ਤਾਂ ਇਹ ਤੋਂ ਅੱਗੇ ਵੱਧ ਕੇ ਦੋਸ਼ ਲਾਏ ਨੇ। ਮੈਂ ਦੋਸ਼ਾਂ ਦੀ ਗੱਲ ਇਸ ਲਈ ਕਰ ਰਿਹਾ ਕਿ ਅਜੇ ਕਿਤੇ ਸਾਬਤ ਨਹੀਂ ਹੋਏ, ਕੋਰਟ ਕਚਹਿਰੀ ਅਜੇ ਉਹਦੇ ਬਿਆਨ ਹੋਣੇ ਨੇ, ਪਰ ਉਹ ਕਹਿੰਦੀ ਕਿ ਜੀ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਕਿ ਤੂੰ ਸਮਝੌਤਾ ਕਰ ਲੈ, ਔਰ ਜਿਹੜੇ ਮੁਲਕ ਜਾਣਾ ਚਾਹੁੰਦੀ ਹੈ ਤੂੰ ਚਲੀ ਜਾ, ਠੀਕ ਹੈ, ਤੂੰ ਭਾਰਤ ਛੱਡ ਦੇ, ਤੇ ਹਰ ਮਹੀਨੇ ਤੇਰੇ ਖਾਤੇ 'ਚ 1 ਕਰੋੜ ਰੁਪਇਆ ਆ ਜਾ ਕਰੂਗਾ ਜੀ। ਹੁਣ ਇਹ ਫੋਨ ਕਿਹਨੇ ਕੀਤਾ ਬੀਬੀ ਉਹ ਨਾ ਦੱਸੇ, ਫੋਨ ਕਾਲ, ਕਿਉਂਕਿ ਮੈਨੂੰ ਪਤਾ ਲੱਗ ਰਿਹਾ ਕਿ ਉਹਦਾ ਫੋਨ SIT ਨੇ ਰੱਖ ਲਿਆ, ਬੀਬੀ ਦਾ ਫੋਨ ਵੀ ਸ਼ਾਇਦ SIT ਨੇ ਲੈ ਲਿਆ, ਤਾਂ ਕਿ ਉਹਦੀ ਫੋਨ ਕਾਲਿੰਗ ਵੀ ਜਾਂ ਉਹਦੀ ਚੈਟ ਵੀ ਉਹ ਵੀ ਜਾਂਚੀ ਜਾਵੇ ਕਿ ਕੀ ਇਹ ਸੱਚਮੁੱਚ 1 ਪਾਸਵਰਡ ਮਾਮਲਾ ਜਾਂ 2 ਪਾਸਵਰਡ ਤਾਂ ਨਹੀਂ, ਜਾਂ ਇਹਦੇ ਪਿੱਛੇ ਕੋਈ ਹੋਰ ਧਿਰ ਤਾਂ ਨਹੀਂ। ਇਸ ਲਈ ਫੋਨ ਦੀ, ਕਿਉਂਕਿ ਫੋਨ ਅੱਜ ਕੱਲ੍ਹ ਅਜਿਹਾ ਸੂਤਰ ਹੈ ਕਿ ਉਹ ਚੋਂ ਖਾਸਾ ਕੁਛ ਸੱਚ ਨਿਕਲ ਆਉਂਦਾ, ਬਿਲਕੁਲ। ਸੋ ਚਾਹੇ ਤੁਸੀਂ ਡਿਲੀਟ ਕਰਤਾ ਹੋਵੇ ਚਾਹੇ ਕੁਛ ਕਰਤਾ ਹੋਵੇ, ਉਹ ਰਿਕਵਰ ਹੋ ਜਾਂਦਾ। ਸੋ ਇਸ ਲਈ ਹੁਣ ਇਹ ਮਹਿਲਾ ਕੋਚ ਨੂੰ ਕੌਣ ਦੇ ਰਿਹਾ 1 ਕਰੋੜ ਦੀ ਆਫਰ, ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਕੀ ਉਹ ਰਾਜਨੀਤਿਕ ਧਿਰ ਹੈ, ਕੀ ਉਹ ਕੋਈ ਪ੍ਰਸ਼ਾਸਨਿਕ ਧਿਰ ਹੈ, ਕੀ ਕੋਈ ਉਹ ਖਿਡਾਰੀ ਵਾਲੇ ਪਾਸਿਓਂ ਕੋਈ ਸਮਝੌਤੇ ਕਰਾਉਣ ਨੂੰ ਫਿਰਦਾ ਹੈ, ਕੀ ਸੰਦੀਪ ਸਿੰਘ ਨੇ ਫੋਨ ਕੀਤਾ, ਕਿਹਨੇ ਕੀਤਾ, ਇਹ ਪੱਖ ਜੇ ਆਉਣੇ ਸਾਹਮਣੇ ਬਾਕੀ ਨੇ ਜੀ। ਪਰ ਪਤਾ ਲੱਗ ਰਿਹਾ ਕਿ ਸੰਦੀਪ ਸਿੰਘ ਨੂੰ ਖੱਟਰ ਸਰਕਾਰ ਨੇ, ਜਾਂ ਖੁਦ ਕਹਿੰਦੇ ਮਨੋਹਰ ਲਾਲ ਖੱਟਰ ਦੇ ਦਫ਼ਤਰ ਦੇ ਹਵਾਲੇ ਨਾਲ ਸੁਨੇਹਾ ਲੱਗਿਆ ਸੀ ਕਿ ਭਾਈ ਤੇਰੇ ਤੇ ਦੋਸ਼ ਲੱਗੇ, ਤੂੰ ਖੇਡ ਵਿਭਾਗ ਛੱਡ ਦੇ, ਠੀਕ ਹੈ। ਤੇ ਪਰ ਆਪਾਂ ਉਮੀਦ ਤਾਂ ਇਹ ਕਰਦੇ ਹੁੰਦੇ ਆ ਪ੍ਰਵੀਨ ਜੀ ਕਿ ਜਦੋਂ ਅਜਿਹੇ ਮਾਮਲੇ 'ਚ ਤੁਹਾਡੇ ਤੇ ਦੋਸ਼ ਲੱਗਣ, ਤੁਸੀਂ ਮੰਤਰਾਲੇ ਨੂੰ ਲੱਤ ਮਾਰ ਦਿਓ। ਹਾਂਜੀ, ਬਿਲਕੁਲ, ਕਿ ਭਾਈ ਮੈਂ ਦੁਬਾਰਾ ਬਣੂਗਾ ਮੰਤਰੀ ਜਦੋਂ ਮੈਂ ਬਹਾਲ ਹੋ ਗਿਆ, ਜਦੋਂ ਮੈਂ ਇਸ ਦੋਸ਼ਾਂ 'ਚੋਂ ਬਰੀ ਹੋ ਗਿਆ। ਸੋ ਉਹਦੇ ਨਾਲ ਬੰਦੇ ਦਾ ਕੱਦ ਵੱਡਾ ਹੁੰਦਾ ਮੇਰਾ ਖਿਆਲ। ਪਰ ਸੰਦੀਪ ਸਿੰਘ ਨੇ ਮੰਤਰਾਲਾ ਤਾਂ ਮੰਤਰਾਲਾ, ਵਿਭਾਗ ਵੀ ਛੱਡਣਾ ਨਹੀਂ ਮੰਨਿਆ ਸੀ ਕਹਿੰਦੇ। ਤੇ ਫਿਰ ਉਹ ਤੋਂ ਬਾਅਦ ਕਹਿੰਦੇ ਕਿ ਜਦੋਂ ਪਰਚਾ ਦਰਜ ਹੋ ਗਿਆ ਚੰਡੀਗੜ੍ਹ ਦੇ ਵਿੱਚ, ਫਿਰ ਉਸ ਤੋਂ ਬਾਅਦ ਉਹਨਾਂ ਨੇ ਖੇਡ ਵਿਭਾਗ ਤਾਂ ਛੱਡਤਾ, ਪਰ ਅਜੇ ਮੰਤਰਾਲਾ ਨਹੀਂ ਛੱਡਿਆ। ਪਰ 5 ਦਿਨਾਂ ਬਾਅਦ ਮਨੋਹਰ ਲਾਲ ਖੱਟਰ ਬੋਲੇ ਨੇ। 5 ਦਿਨਾਂ ਬਾਅਦ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੇਵਲ ਦੋਸ਼ ਲਾਉਣ ਨਾਲ ਕੋਈ ਦੋਸ਼ੀ ਨਹੀਂ ਹੋ ਜਾਂਦਾ, ਠੀਕ ਹੈ। ਸੋ ਕਹਿੰਦੇ ਕਿ ਜਾਂਚ ਕਰਾਂਗੇ, ਸਾਡੀ ਹਰਿਆਣਾ ਪੁਲਿਸ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ, ਉਹ ਰਿਪੋਰਟ ਸੌਂਪੇਗੀ। ਚੰਡੀਗੜ੍ਹ ਦੇ ਵਿੱਚ ਮਾਮਲਾ ਦਰਜ ਹੈ, ਚੰਡੀਗੜ੍ਹ ਪੁਲਿਸ ਆਪਣੇ ਪੱਧਰ ਤੇ ਸਾਰੇ ਮਾਮਲੇ ਨੂੰ ਵਾਚੇਗੀ, ਸੋ ਕੋਰਟ ਕਚਹਿਰੀ ਤੱਕ ਮਾਮਲਾ ਜਾਏਗਾ। ਇਸ ਲਈ ਫੈਸਲਾ ਆਏਗਾ, ਰਿਪੋਰਟ ਆਏਗੀ, ਉਹਦੇ ਆਧਾਰ ਤੇ ਗੱਲ ਕਰਾਂਗੇ। ਫਿਲਹਾਲ ਦੋਸ਼ ਲੱਗੇ ਨੇ, ਦੋਸ਼ ਲੱਗਣ ਨਾਲ ਕੋਈ ਵੀ ਦੋਸ਼ੀ ਕਰਾਰ ਨਹੀਂ ਹੋ ਜਾਂਦਾ, ਕੋਈ ਅਪਰਾਧੀ ਨਹੀਂ ਬਣ ਜਾਂਦਾ। ਸੋ ਇਸ ਲਈ ਖੱਟਰ ਹੋਰਾਂ ਦਾ 5 ਦਿਨਾਂ ਬਾਅਦ ਬੋਲਣਾ, ਇਹਦਾ ਮਤਲਬ ਕੋਈ ਨਾ ਕੋਈ ਰਿਪੋਰਟ ਤਾਂ ਉਹਨਾਂ ਕੋਲ ਆਈ ਹੋਏਗੀ ਨਾ ਜੀ। ਚਾਹੇ ਇੰਟੈਲੀਜੈਂਸ ਨੇ ਉਹਨਾਂ ਨੂੰ ਕੋਈ ਹਵਾਲਾ ਦਿੱਤਾ, ਚਾਹੇ ਚੰਡੀਗੜ੍ਹ ਪੁਲਿਸ ਤੋਂ ਉਹਨਾਂ ਨੇ ਕੋਈ ਜਾਣਕਾਰੀ ਹਾਸਲ ਕੀਤੀ, ਚਾਹੇ ਉਹਨਾਂ ਦੇ ਆਪਣੇ ਵਿਭਾਗੀ ਪੱਧਰ ਤੇ ਕੋਈ ਜਾਂਚ ਹੋਈ, ਚਾਹੇ ਉਹਨਾਂ ਦੇ ਖੇਡ ਵਿਭਾਗ ਤੋਂ ਉਹਨਾਂ ਨੇ ਪਤਾ ਕਰਾਇਆ, ਜਾਂ ਉਹਨਾਂ ਦੇ ਵੱਖਰੋ ਵੱਖਰ ਆਪਣੇ ਸੂਤਰ ਕਿਹੜੇ ਨੇ। ਸੋ ਜੇਕਰ ਮੁੱਖ ਮੰਤਰੀ 4-5 ਦਿਨਾਂ ਬਾਅਦ ਬੋਲ ਰਹੇ ਨੇ ਤਾਂ ਉਹ ਬੜੀ ਗੰਭੀਰਤਾ ਨਾਲ ਮੰਨਿਆ ਜਾਊਗਾ ਬੋਲਣਾ। ਸੋ ਜੇਕਰ ਹੁਣ ਸੰਦੀਪ ਸਿੰਘ ਦੇ ਹੱਕ 'ਚ ਬੋਲੇ ਨੇ, ਇੱਕ ਤਰ੍ਹਾਂ ਨਾਲ ਇਹਨੂੰ ਹੱਕ 'ਚ ਬੋਲਣਾ ਮੰਨਿਆ ਜਾਏਗਾ। ਕੀ ਸੰਦੀਪ ਸਿੰਘ ਇਹਦਾ ਮਤਲਬ ਬਚਿਆ ਰਹੇਗਾ ਉਹਨਾਂ ਦਾ ਮੰਤਰਾਲਾ ਵੀ, ਰਾਜਨੀਤਿਕ ਕੈਰੀਅਰ ਵੀ, ਜਾਂ ਜਿਹੜਾ ਇਹ ਚਰਚਾ ਸੀ ਕਿ ਭਾਈ ਉਹਨਾਂ ਦਾ ਮੰਤਰਾਲਾ ਬਦਲਣਾ ਤੈਅ ਆ, ਕੁਝ ਮੰਤਰੀਆਂ ਦੀ ਛੁੱਟੀ ਹੋਣੀ ਆ, ਉਹ 'ਚ ਇਹ ਵੀ ਜਾ ਸਕਦੇ ਨੇ। ਹੁਣ ਇਸ ਪਹਿਲੂ ਨੂੰ ਲੈ ਕੇ ਸ਼ਾਇਦ ਉਹਨਾਂ ਨੂੰ ਹੋਰ ਤਰ੍ਹਾਂ, ਇੱਕ ਤਾਂ ਲੱਗਦਾ ਸੀ ਕਿ ਸ਼ਾਇਦ ਹਟਾਈ ਦੇਣ, ਹੁਣ ਇਹ ਵੀ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਹਟਾਉਣ ਦੇ ਨਾਲ ਸਰਕਾਰ ਦੀ ਬਦਨਾਮੀ ਨਾ ਹੋ ਜਾਵੇ, ਇਸ ਲਈ ਸਰਕਾਰ ਆਪੇ ਚਾਹਵੇ ਕਿ ਨਾ ਇਹਨੂੰ ਨਾ ਹਟਾਇਓ ਹੁਣ। ਤੇ ਦੂਸਰੇ ਪਾਸੇ ਜਾਂਚ ਰਿਪੋਰਟ ਕੀ ਆਉਂਦੀ ਹੈ, ਇਹ ਦੇਖਣ ਵਾਲੀ ਗੱਲ ਹੋਏਗੀ। ਅਦਾਲਤ 'ਚ ਪੱਖ ਕੌਣ ਕੀ ਰੱਖਦਾ ਹੈ ਤੇ ਕਿਹਦੇ ਕੀ ਬਿਆਨ ਦਰਜ ਹੁੰਦੇ ਨੇ, ਉਸ ਦੇ ਵਿੱਚ ਲੰਮਾ ਸਮਾਂ ਵੀ ਲੱਗ ਸਕਦਾ ਹੈ। ਫਿਲਹਾਲ ਸੰਦੀਪ ਸਿੰਘ ਦਾ ਰਾਜਨੀਤਿਕ ਕੈਰੀਅਰ ਤੇ ਸਵਾਲੀਆ ਚਿੰਨ੍ਹ ਜ਼ਰੂਰ ਲੱਗਿਆ, ਪਰ ਖੱਟਰ ਹੋਰਾਂ ਦਾ ਜਿਵੇਂ ਨੂੰ ਥਾਪੜਾ ਮਿਲਿਆ, ਉਹਦੇ ਨਾਲ ਉਹਨਾਂ ਨੂੰ ਥੋੜਾ ਜਿਹਾ ਰਾਹਤ ਜ਼ਰੂਰ ਮਹਿਸੂਸ ਹੋਈ ਹੋਏਗੀ। ਸਿਆਸਤ ਦੇ ਵਿੱਚ ਹਰ ਚੀਜ਼ ਨੂੰ ਸਿਆਸੀ ਵੱਟਿਆਂ ਦੇ ਰਾਹੀਂ ਤੋਲਿਆ ਜਾਂਦਾ ਸ਼ਰਮਾ ਜੀ। ਬਿਲਕੁਲ ਬਿਲਕੁਲ। ਤੇ ਨਫੇ ਨੁਕਸਾਨ ਦਾ ਫੈਸਲਾ, ਨਫੇ ਨੁਕਸਾਨ ਦੀ ਜਰਬ ਤਕਸੀਮ ਕਰਕੇ ਫੇਰ ਹੀ ਫੈਸਲਾ ਲਿਆ ਜਾਂਦਾ ਹੈ। ਇਹੀ ਜੇ ਚੋਣਾਂ ਨਾ ਹੁੰਦੀਆਂ ਹਰਿਆਣੇ ਦੇ ਵਿੱਚ ਤੇ ਹੋਰ ਸਮੀਕਰਨ ਬਿਠਾਉਣੇ ਹੁੰਦੇ ਤਾਂ ਸ਼ਾਇਦ ਹੋ ਸਕਦਾ ਸੰਦੀਪ ਸਿੰਘ ਦੇ ਬਾਬਤ ਜਿਹੜਾ ਬਿਆਨ ਖੱਟਰ ਦਾ ਆਇਆ ਉਹ ਕਿਸੇ ਹੋਰ ਰੂਪ ਦੇ ਵਿੱਚ ਆਉਂਦਾ। ਬਿਲਕੁਲ ਜੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਨਸ਼ਾ ਤਸਕਰਾਂ ਦੀ। ਖਬਰ ਇਹ ਕਹਿੰਦੀ ਹੈ ਕਿ ਮਾਨ ਸਾਹਿਬ, ਜਾਂ ਕਹਿ ਲਓ ਕਿ ਹੁਣ ਜਿਹੜੀ ਪੰਜਾਬ ਪੁਲਿਸ ਹੈ,
ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰੇਗੀ? ਬਿਲਕੁਲ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ, ਸੋ ਉਹਨਾਂ ਨੇ ਮੁੱਖ ਮੰਤਰੀ ਨਾਤੇ, ਗ੍ਰਹਿ ਮੰਤਰੀ ਨਾਤੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇੱਕ ਬੜੀ ਹਾਈ ਲੈਵਲ ਦੀ ਇੱਕ ਬੈਠਕ ਕੀਤੀ। ਬੈਠਕ ਲੰਬੀ ਵੀ ਚੱਲੀ ਤੇ ਉਹਦੇ ਵਿੱਚ ਡੀਜੀਪੀ ਵੀ ਸੀ, ਉਹਦੇ ਵਿੱਚ ਚੀਫ ਸੈਕਟਰੀ ਵੀ ਸੀ, ਉਹਦੇ ਵਿੱਚ ਗ੍ਰਹਿ ਸੈਕਟਰੀ ਵੀ ਸੀ। ਸੋ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ, ਚੀਫ ਸੈਕਟਰੀ ਬੀਕੇ ਜੰਜੂਆ ਵੀ ਤੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਵੀ, ਇਹ ਸਾਰੇ ਉਹਦੇ ਵਿੱਚ ਮੌਜੂਦ ਸੀਗੇ। ਸੋ ਉਸ ਬੈਠਕ ਦੇ ਵਿੱਚ ਕਹਿੰਦੇ ਕਿ ਉਹਨਾਂ ਨੇ ਕੁਝ ਤੱਥ ਪੁੱਛੇ, ਕੁਝ ਅੰਕੜੇ ਹਾਸਲ ਕੀਤੇ, ਕੁਝ ਜਾਣਕਾਰੀ ਲਈ ਕਿ ਕੀ ਕਾਰਵਾਈ ਹੋ ਰਹੀ ਹੈ। ਤੇ ਉਹ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਕਹਿੰਦੇ ਮੁੱਖ ਮੰਤਰੀ ਹੋਰਾਂ ਨੇ ਡੀਜੀਪੀ ਨੂੰ ਔਰ ਗ੍ਰਹਿ ਸਕੱਤਰ ਨੂੰ ਸਾਫ਼ ਲਫ਼ਜ਼ਾਂ 'ਚ ਇਹ ਬੇਨਤੀ ਕਹਿ ਲਓ, ਹਦਾਇਤ ਕਹਿ ਲਓ, ਅਪੀਲ ਕਹਿ ਲਓ, ਕਹਿੰਦੇ ਬਈ ਨਸ਼ਾ ਤਸਕਰਾਂ ਨਾਲ ਕੋਈ ਰਹਿਮੋ ਕਰਮ ਨਹੀਂ ਕਰਨਾ, ਕੋਈ ਰਹਿਮ ਨਹੀਂ ਵਰਤਣਾ। ਤੇ ਉਹ ਕਹਿੰਦੇ ਕਿ ਉਹਨਾਂ ਦੀਆਂ ਜਿੰਨੀਆਂ ਜਾਇਦਾਦਾਂ ਨੇ, ਜਦੋਂ ਉਹ ਮਾਮਲੇ 'ਚ ਫਸਣ, ਜਦੋਂ ਉਹਨਾਂ ਤੇ ਕਾਰਵਾਈ ਹੋਵੇ, ਜਦੋਂ ਤੁਹਾਡੇ ਕੋਲ ਉਹਦੀ ਰਿਪੋਰਟ ਆ ਗਈ, ਉਹ ਤੋਂ ਬਾਅਦ ਉਹਦੇ ਨਾਲ ਹੀ ਉਹਨਾਂ ਦੀ ਜਾਇਦਾਦਾਂ ਵੀ ਅਟੈਚ ਕਰ ਦਿਓ ਜੀ। ਸੋ ਇੱਕ ਨਵਾਂ ਮਤਲਬ ਕਿ ਇੱਕ ਸਖਤ ਫੈਸਲਾ ਦੇਖਣ ਨੂੰ ਮਿਲ ਰਿਹਾ। ਪਰ ਮਤਲਬ ਕਿ ਇੱਥੇ ਤਾਂ ਇਹ ਹੁਕਮ ਹੋਇਆ ਹੁਣ ਪ੍ਰਵੀਨ ਜੀ ਨਸ਼ੇ ਵਾਲੇ ਮਾਮਲੇ 'ਚ, ਪਰ ਮਤਲਬ ਸਾਨੂੰ ਤਾਂ ਇੱਥੋਂ ਤੱਕ ਪਤਾ ਲੱਗ ਰਿਹਾ ਕਿ ਜੀਰਾ ਵਾਲੇ ਮਾਮਲੇ 'ਚ ਵੀ ਜਿਹੜੇ ਕਿਸਾਨਾਂ ਤੇ ਪਰਚੇ ਹੋਏ ਨੇ ਨਾ, ਉਹਨਾਂ 'ਚ ਵੀ ਕਹਿੰਦੇ ਉਹਨਾਂ ਦੀਆਂ ਫਰਦਾਂ ਤੱਕ ਨਾਲ ਅਟੈਚ ਕੀਤੀਆਂ ਗਈਆਂ ਨੇ ਜੀ, ਉਹਨਾਂ ਦੀ ਜ਼ਮੀਨਾਂ ਦੇ ਨੰਬਰ। ਏਦਾਂ ਅੱਜ ਤੱਕ ਨਹੀਂ ਹੋਇਆ, ਕਦੇ ਨਹੀਂ ਹੋਇਆ। ਬਿਲਕੁਲ ਸਹੀ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਦੇ ਨੰਬਰਾਂ ਦਾ ਉਹਦੇ ਨਾਲ FIR ਨਾਲ ਕੀ ਸੰਬੰਧ ਆ ਗਿਆ ਵੀ। ਉਹ ਵੀ ਕਿਸਾਨ ਜਿਹੜੇ ਮੋਰਚਾ ਲਾ ਰਹੇ, ਧਰਨਾ ਲਾ ਰਹੇ। ਸੋ ਇਸ ਲਈ ਇੱਕ ਉਹ ਪਹਿਲੂ ਪੰਜਾਬ ਸਰਕਾਰ ਦੇ ਲਈ ਇੱਕ ਨਵੀਂ ਚੁਣੌਤੀ ਵੀ ਬਣ ਸਕਦਾ ਕੱਲ ਨੂੰ, ਕਿਹੜਾ ਢੰਗ ਤਰੀਕਾ। ਦੂਸਰੇ ਪਾਸੇ ਆਹ ਜਿਹੜਾ ਪਹਿਲੂ ਹੈ, ਇਹ ਇੱਕ ਸ਼ਲਾਘਾਯੋਗ ਕਦਮ ਹੈ ਕਿ ਬਿਲਕੁਲ ਜੇਕਰ ਨਸ਼ਾ ਸਪਲਾਇਰ ਹੈ ਕੋਈ, ਜੇ ਉਹ ਪਿੰਡ ਪੱਧਰ ਤੇ, ਸ਼ਹਿਰ ਪੱਧਰ ਤੇ, ਸੂਬੇ ਪੱਧਰ ਤੇ ਨਸ਼ੇ ਦੀ ਸਪਲਾਈ ਕਰਦਾ ਹੈ, ਤਦ ਉਹਦੀਆਂ ਜਾਇਦਾਦਾਂ, ਉਹਦੀ ਕੁਰਕੀ ਜੇਕਰ ਹੋ ਜਾਂਦੀ ਹੈ ਤਾਂ ਉਹਨੂੰ ਵੱਡੀ ਸੱਟ ਲੱਗਦੀ ਹੈ, ਕਿਉਂਕਿ ਇਸ ਧੰਦੇ ਦੇ ਵਿੱਚ ਦਿਨਾਂ 'ਚ ਹੀ ਲੋਕਾਂ ਨੇ ਕਰੋੜਾਂ ਦੀਆਂ ਜਾਇਦਾਦਾਂ ਬਣਾਈਆਂ ਨੇ। ਬਿਲਕੁਲ ਸਹੀ ਹੈ। ਪਰ ਮੈਨੂੰ ਇਹਦੇ ਨਾਲ ਇੱਕ ਫਿਕਰਮੰਦੀ ਵੀ ਖੜੀ ਹੈ ਪ੍ਰਵੀਨ ਜੀ। ਉਹ ਫਿਕਰਮੰਦੀ ਇਹ ਕਿ ਅਸੀਂ ਪਿਛਲੀਆਂ ਸਰਕਾਰਾਂ ਦੇ ਸਮੇਂ ਦੇਖਿਆ ਕਿ ਪੰਜਾਬ ਦੇ ਵਿੱਚ ਚਿੱਟਾ ਤਾਂ ਜਿਹੜਾ ਫੜਿਆ ਜਾਂਦਾ ਹੈ, ਹਾਂਜੀ, ਉਹ ਤਾਂ ਫੜਿਆ ਜਾਂਦਾ ਟਨਾਂ ਦੇ ਹਿਸਾਬ ਨਾਲ, ਕੁਆਂਟਲਾਂ ਦੇ ਹਿਸਾਬ ਨਾਲ, ਹੈ ਨਾ, ਕਰੋੜਾਂ ਦੀ, ਮਤਲਬ ਕਿ ਇੰਨੇ ਕਿਲੋ ਫੜ ਲਿਆ ਜੀ, ਇੰਨੇ ਕਿਲੋ ਫੜ ਲਿਆ ਜੀ, ਇੰਨੇ ਕਰੋੜ ਦਾ ਜੀ। ਤੇ ਜਦੋਂ ਇਹ ਤਾਂ ਬਰਾਮਦ ਹੋ ਗਿਆ ਤੇ ਅਣਪਛਾਤੇ ਲੋਕਾਂ ਤੇ ਜਾਂ ਬਾਰਡਰ ਪਾਰ ਤੋਂ ਆਇਆ ਜੀ, ਉਸ ਹਵਾਲੇ ਨਾਲ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਇੱਕਾ ਦੁੱਕਾ ਕੋਈ ਬੰਦਾ ਫੜ ਵੀ ਲਿਆ ਜਾਂਦਾ। ਪਰ ਜ਼ਿਆਦਾਤਰ ਪਰਚੇ ਜਿਹੜੇ ਪੰਜਾਬ 'ਚ ਨੇ ਉਹ ਕਿਹੜੇ ਨੇ ਜੀ? ਕਿ ਅਸੀਂ ਨਾਕਾ ਲਾ ਕੇ ਖੜੇ ਸੀ, ਉਹ ਸਾਈਕਲ ਤੇ ਆ ਰਿਹਾ ਸੀ, ਅਸੀਂ ਹੱਥ ਦੇ ਕੇ ਰੋਕ ਲਿਆ, ਉਹਦੇ ਝੋਲੇ ਦੀ ਤਲਾਸ਼ੀ ਲਈ। ਇੱਕੋ ਤਰ੍ਹਾਂ ਦੀ ਇਬਾਰਤ ਆ। 90% ਕੇਸਾਂ 'ਚ ਤੁਹਾਨੂੰ ਇੱਕੋ ਤਰ੍ਹਾਂ ਦੀ ਇਬਾਰਤ ਮਿਲੂ। ਸ਼ੱਕੀ ਵਿਅਕਤੀ ਸੀ ਜੀ, ਉਹਦਾ ਝੋਲਾ ਫਰੋਲਿਆ ਤਾਂ ਉਹਦੇ ਵਿੱਚੋਂ ਇੰਨਾ ਚਿੱਟਾ ਬਰਾਮਦ ਹੋ ਗਿਆ। ਉਹ ਬਾਈ ਜੀ ਉਂਗਲੀ ਜਿੰਨਾ ਚਿੱਟਾ ਹੁੰਦਾ, ਦਾਣੇ ਜਿੰਨਾ ਚਿੱਟਾ ਹੁੰਦਾ, ਮਤਲਬ ਚੁਟਕੀ ਜਿੰਨਾ ਹੁੰਦਾ, ਹੈ ਨਾ। ਤੇ ਉਹਨਾਂ ਦੀ ਜੇ ਕੱਲ ਨੂੰ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਤੇ ਆ ਗਏ ਤਾਂ ਉਹ ਤਾਂ ਪੀੜਤ ਧਿਰ ਹੈ। ਉਹ ਤਾਂ ਜਿਹਨੂੰ ਆਪਣਾ ਗਾਹਕ ਬਣਾਇਆ ਇਸ ਸਪਲਾਇਰਾਂ ਨੇ ਪੰਜਾਬ ਦੇ ਵਿੱਚ, ਜਿਨ੍ਹਾਂ ਨੂੰ ਮੰਡੀ ਬਣਾ ਕੇ ਵੇਚਿਆ ਜਾ ਰਿਹਾ, ਜਿਹੜੇ ਉਸ ਦੇ ਸ਼ਿਕਾਰ ਨੇ, ਗਾਹਕ ਨੇ, ਜੇਕਰ ਉਹਨਾਂ ਤੇ ਪਹਿਲੀਆਂ ਸਰਕਾਰਾਂ ਵਾਂਗ ਕਾਰਵਾਈ ਹੋਣ ਲੱਗੀ। ਪਿਛਲੀਆਂ ਸਰਕਾਰਾਂ ਨੇ ਜਿਹੜੇ ਨਸ਼ੇ ਖਾਣ ਦੇ ਆਦੀ ਸੀ ਉਹਨਾਂ ਨੂੰ ਜੇਲ੍ਹਾਂ 'ਚ ਦੇ ਕੇ ਕਹਿਤਾ ਸੀ, ਲਓ ਜੀ ਅਸੀਂ ਇੰਨੇ ਨਸ਼ੇੜੀ ਫੜ ਲਏ ਜੀ। ਬਿਲਕੁਲ। ਸੋ ਮਤਲਬ ਕਿ ਨਸ਼ੇੜੀ ਫੜਨਾ ਲੜਾਈ ਥੋੜਾ, ਨਸ਼ਾ ਮਕਾਉਣਾ ਲੜਾਈ ਹੈ ਸਾਡੀ। ਤੇ ਇਸ ਲਈ ਇਸ ਮੌਕੇ ਪੰਜਾਬ ਪੁਲਿਸ ਕੀ ਇਹਦੀ ਆੜ ਦੇ ਵਿੱਚ ਜਿਹੜੇ ਨਸ਼ਿਆਂ ਦੇ ਆਦੀ ਨੇ, ਪਿੰਡਾਂ 'ਚ ਲੋਕ, ਸ਼ਹਿਰਾਂ 'ਚ ਲੋਕ, ਕਸਬਿਆਂ 'ਚ ਲੋਕ, ਨੌਜਵਾਨ ਪੀੜ੍ਹੀ ਸਾਡੀ ਜਿਹੜੀ ਇਹਦਾ ਸ਼ਿਕਾਰ ਹੁੰਦੀ ਜਾ ਰਹੀ ਆ, ਜਿਹੜੀ ਇਹਦੇ ਖਾਣ ਦੀ ਆਦੀ ਆ, ਨਾ ਕਿ ਉਹ ਸਪਲਾਇਰ ਆ, ਕਿਤੇ ਉਹਨਾਂ ਦੇ ਉੱਤੇ ਕੋਈ ਮਤਲਬ ਬਦਲਾਖੋਰੀ ਦੀ ਕਾਰਵਾਈਆਂ ਨਾ ਹੋਣ ਲੱਗ ਜਾਣ, ਕੱਲ ਨੂੰ ਉਹਨਾਂ ਦੇ ਘਰ ਅਟੈਚ ਹੋਣ ਲੱਗ ਜਾਣ, ਕੱਲ ਉਹਨਾਂ ਦੀ ਜ਼ਮੀਨਾਂ ਅਟੈਚ ਹੋਣ ਲੱਗ ਜਾਣ। ਇਹ ਇੱਕ ਨਵਾਂ ਫਿਕਰਮੰਦੀ ਵਾਲਾ ਪਹਿਲੂ ਖੜਾ। ਸੋ ਵੱਡੇ ਮਗਰਮੱਛਾਂ ਨੂੰ ਨਾ ਕੈਪਟਨ ਨੇ ਹੱਥ ਪਾਇਆ, ਨਾ ਚੰਨੀ ਨੇ ਹੱਥ ਪਾਇਆ, ਤੇ ਨਾ ਅਜੇ ਮਾਨ ਸਰਕਾਰ ਨੇ ਹੱਥ ਪਾਇਆ। ਸੋ ਹੁਣ ਕੱਲ ਵਾਲੀ ਹਦਾਇਤ ਜਿਹੜੀ ਅਧਿਕਾਰੀਆਂ ਨਾਲ ਐਡੀ ਗੰਭੀਰ ਬੈਠਕ ਹੋਈ ਆ, ਉਹ ਹਦਾਇਤ ਕੀ ਵੱਡੇ ਮਗਰਮੱਛਾਂ ਲਈ ਹੋਏਗੀ ਕਿ ਛੋਟੀਆਂ-ਛੋਟੀਆਂ ਡੱਡੀਆਂ ਮੱਛੀਆਂ ਫੜਨੀਆਂ, ਦੇਖਣ ਵਾਲੀ ਗੱਲ ਹੋਏਗੀ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਪਾਣੀਆਂ ਦੀ। ਪੰਜਾਬ ਦੇ ਪਾਣੀਆਂ ਦੀ ਤਾਂ ਵੈਸੇ ਆਪਾਂ ਚਰਚਾ ਕੀਤੀ ਸੀ SYL ਦੇ ਮਸਲੇ ਤੇ, ਪਰ ਹੁਣ ਧਰਤੀ ਹੇਠਲੇ ਪਾਣੀਆਂ ਦੀ ਚਰਚਾ ਕਰ ਲੈਂਦੇ ਆ। ਕਹਿੰਦੇ ਪੰਜਾਬ ਦੇ ਵਿੱਚ 800 ਤੋਂ ਵੱਧ ਪਿੰਡਾਂ ਦੇ ਵਿੱਚ ਫੂਕੇ ਗਏ ਸਰਕਾਰ ਦੇ ਪੁਤਲੇ। ਬਿਲਕੁਲ ਪ੍ਰਵੀਨ ਜੀ, ਇੱਕ ਪਾਸੇ ਤਾਂ ਪੰਜਾਬ 'ਚ ਥਾਂੋਂ ਥਾਈਂ ਧਰਨੇ ਲੱਗ ਰਹੇ ਨੇ। ਹਾਂਜੀ, ਉਧਰ ਟਰੱਕ ਵਾਲਿਆਂ ਨਾਲ ਅੱਜ ਮੀਟਿੰਗ ਵੀ ਹੈਗੀ ਆ, ਪਰ ਉਧਰ ਉਹ ਧਰਨਾ ਬਰਕਰਾਰ ਆ। ਤੇ ਕੱਲ ਉਹਨਾਂ ਨੇ ਬੇਸ਼ੱਕ ਇਹ ਹਾਈਵੇ ਦਾ ਇੱਕ ਪਾਸਾ ਖੋਲ ਵੀ ਦਿੱਤਾ। ਠੀਕ ਹੈ।
ਸੋ ਪਰ ਮਤਲਬ ਕਿ ਕਈ ਤਰ੍ਹਾਂ ਇਹ ਸਵਾਲ ਵੀ ਅਕਸਰ ਖੜਾ ਕਰਦੀਆਂ ਨੇ ਕਿ ਬਾਈ ਜੀ ਇਹ ਗਲਤ ਤਰੀਕਾ ਹੈ ਜੀ ਹਾਈਵੇ ਜਾਮ ਕਰਨਾ, ਆਮ ਲੋਕਾਂ ਨੂੰ ਤੰਗ ਕਰਨਾ। ਮੈਂ ਕਿਹਾ ਵੀ ਕਿਸਾਨ ਅੰਦੋਲਨ ਜਿਹਦਾ ਵੀ ਆਪਾਂ ਹਾਈਵੇ ਰੋਕ ਕੇ ਬੈਠੇ ਸੀ, ਉਹ ਕਿਵੇਂ ਜਾਇਜ਼ ਸੀ ਫਿਰ? ਨਹੀਂ, ਕਹਿੰਦੇ ਉਹ ਵੱਡਾ ਮਸਲਾ। ਜੀ ਮੈਂ ਕਿਹਾ ਵੀ ਹਰੇਕ ਬੰਦਾ ਜਿਹੜਾ ਮਜਬੂਰ ਹੋ ਕੇ ਸੜਕ ਤੇ ਆਉਂਦਾ ਉਹਦੇ ਲਈ ਤਾਂ ਉਹੀ ਮਸਲਾ ਵੱਡਾ। ਜੀ ਜੀ ਟਰੱਕ ਆਪਰੇਟਰ ਜਾਂ ਲਥੀਪੁਰ ਵਾਲੇ ਪਰਿਵਾਰ ਜਾਂ ਹੁਣ ਕਿਸਾਨਾਂ ਨੇ ਜਿਹੜਾ ਜੀਰੇ ਬੈਠੇ ਨੇ, ਉਹ 6 ਮਹੀਨੇ 170 ਦਿਨ ਹੋ ਗਏ ਪ੍ਰਵੀਨ ਜੀ ਧਰਨਾ ਚੱਲਦੇ ਨੂੰ। ਮਤਲਬ 8-9 ਦਿਨ ਰਹਿ ਗਏ ਪੂਰੇ 6 ਮਹੀਨੇ ਹੋਣ ਨੂੰ। ਤੇ ਜੇ 6 ਮਹੀਨਿਆਂ ਚ ਉਹਨਾਂ ਨੇ ਹਾਈਵੇ ਤਾਂ ਨਹੀਂ ਰੋਕਿਆ ਸੀ ਨਾ, ਤੇ ਫਿਰ ਸਰਕਾਰ ਨੇ ਸੁਣੀ ਤਾਂ ਹੈ ਨਹੀਂ। ਹੁਣ ਅਗਲੇ ਕਹਿੰਦੇ ਅਸੀਂ ਵੀ ਹਾਈਵੇ ਰੋਕਾਂਗੇ ਫਿਰ ਜੇ ਨਾ ਸੁਣਿਆ। ਸੋ ਇਸ ਲਈ ਜਿਹੜਾ ਬੰਦਾ ਹਾਈਵੇ ਤੇ ਆਉਂਦਾ ਹੈ ਉਹ ਤੋਂ ਪਹਿਲਾਂ ਉਹ ਕਿੰਨੀ ਲੜਾਈ ਲੜਦਾ ਹੈ ਅਸੀਂ ਦੇਖਦੇ ਹੀ ਨਹੀਂ। ਅਸੀਂ ਉਦੋਂ ਦੇਖਦੇ ਜਿਹਨਾਂ ਨੂੰ ਹਾਈਵੇ ਜਾਮ ਕਰਦਾ। ਬਿਲਕੁਲ ਸਹੀ। ਉਹ ਤੋਂ ਪਹਿਲਾਂ ਉਹਨਾਂ ਨੇ ਕਿੰਨੇ ਮੈਮੋਰੈਂਡਮ ਡੀਸੀਆਂ ਨੂੰ ਦਿੱਤੇ ਹੋਣੇ, ਕਿੰਨੀਆਂ ਚਿੱਠੀਆਂ ਲਿਖੀਆਂ ਹੋਣੀਆਂ, ਕਿੰਨੇ ਐਮਐਲਏ ਤੱਕ ਪਹੁੰਚ ਕੀਤੀ ਹੋਣੀ, ਕਿੰਨੀਆਂ ਸਰਕਾਰਾਂ ਤੱਕ ਪਹੁੰਚ ਕੀਤੀ ਹੋਣੀ, ਕਿੰਨੇ ਲੀਡਰਾਂ ਤੱਕ ਪਹੁੰਚ ਕੀਤੀ ਹੋਣੀ, ਕਿੰਨੀ ਵਾਰ ਮੁੱਖ ਮੰਤਰੀ ਮੰਤਰੀਆਂ ਤੋਂ ਸਮਾਂ ਲਿਆ ਹੋਣਾ। ਜਦੋਂ ਸਾਰੇ ਦਰ ਬੰਦ ਹੋ ਜਾਂਦੇ ਨੇ ਫਿਰ ਅਗਲਾ ਅੱਕ ਚੱਬਦਾ ਕਿ ਲੈ ਭਾਈ ਹੁਣ ਤਾਂ ਅਸੀਂ ਸੜਕ ਜਾਮ ਕਰਾਂਗੇ, ਕਿਉਂਕਿ ਸਰਕਾਰ ਸੁਣਦੀ ਉਹ ਏਦਾਂ ਜੀ। ਤੇ ਉਹ ਹੱਦ ਹੈ। ਮਤਲਬ 5-5 ਦਿਨ ਤੋਂ ਤੁਹਾਡਾ ਨੈਸ਼ਨਲ ਹਾਈਵੇ ਦਿੱਲੀ ਨੂੰ ਜਾਂਦਾ ਸ਼ੇਰਸ਼ਾਹ ਸੂਰੀ ਮਾਰਗ ਜਾਮ ਹੋਵੇ ਤੇ ਸਰਕਾਰ ਸੁੱਤੀ ਪਈ ਰਹੇ। ਲਥੀਪੁਰ ਦੇ ਵਿੱਚ ਨਿਤ ਦਿਨ ਪਰਿਵਾਰ ਸੜਕਾਂ ਤੇ ਆਉਂਦੇ ਨੇ ਤੇ ਪਰ ਸਰਕਾਰ ਸੁਣਦੀ ਹੋ ਨਹੀਂ। 170-71 ਦਿਨਾਂ ਤੋਂ ਜੀਰੇ ਧਰਨਾ ਚੱਲ ਰਿਹਾ ਪਰ ਸਰਕਾਰ ਸੁਣਦੀ ਨਹੀਂ। ਉੱਥੇ ਤਾਂ ਹਾਈਵੇ ਨਹੀਂ ਰੋਕਿਆ ਸੀ ਜੀ। ਬਿਲਕੁਲ। ਸੋ ਇਸ ਲਈ ਇੱਕ ਪਾਸੇ ਇਹ ਪਹਿਲੂ, ਦੂਏ ਪਾਸੇ ਫਿਰ ਹੁਣ ਪ੍ਰੋਗਰਾਮ ਦੇਣੇ ਸ਼ੁਰੂ ਕਰ ਦਿੱਤੇ ਨੇ। ਜਥੇਬੰਦੀਆਂ ਨਾਲ ਲਗਭਗ ਸਾਰੀਆਂ ਖੁੱਲ ਕੇ ਆ ਗਈਆਂ ਨੇ। ਔਰ ਜਥੇਬੰਦੀਆਂ ਦੇ ਵਿੱਚ ਸ਼ੁਰੂ 'ਚ ਇੱਕ ਵਾਰ ਇਹ ਹਲਚਲ ਹੋਈ ਸੀ ਕਿ ਕੁਝ ਜਥੇਬੰਦੀਆਂ ਚਾਹੁੰਦੀਆਂ ਸੀਗੀਆਂ ਕਿ ਕੰਟਰੋਲ ਸਾਡੇ ਹੱਥ ਆ ਜਾਵੇ ਮੋਰਚੇ ਦਾ, ਜੀਰੇ ਮੋਰਚੇ ਦਾ। ਪਰ ਲਗਭਗ ਸੁਹਿਰਦ ਧਿਰਾਂ ਨੇ ਭੂਮਿਕਾ ਨਿਭਾਈ ਕਿ ਉਹ ਕਹਿੰਦੇ ਨਹੀਂ, ਜਿਹੜੀ ਕਮੇਟੀ ਕੰਮ ਕਰ ਰਹੀ ਹੈ ਉਹੀ 11 ਮੈਂਬਰੀ ਕਮੇਟੀ ਕਰੂਗੀ, ਆਪਾਂ ਸਾਰੇ ਸਹਿਯੋਗ ਦੇਵਾਂਗੇ। ਸੋ ਸਹਿਯੋਗ ਦੀ ਭੂਮਿਕਾ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਉਸ ਕਾਲ ਦੇ ਉੱਤੇ ਕੱਲ ਪੰਜਾਬ ਭਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ, ਸਰਕਾਰ ਦੇ ਪੁਤਲੇ ਫੂਕੇ। ਲਗਭਗ 18 ਜ਼ਿਲ੍ਹਿਆਂ ਦੇ ਵਿੱਚ ਪ੍ਰਵੀਨ ਜੀ 800 ਤੋਂ ਵੱਧ ਪਿੰਡਾਂ ਦੇ ਵਿੱਚ ਇਹ ਪੁਤਲੇ ਸਰਕਾਰ ਦੇ ਫੂਕ ਕੇ ਜੀਰਾ ਸ਼ਰਾਬ ਫੈਕਟਰੀ ਦੇ ਮਾਮਲੇ 'ਚ ਪ੍ਰਦਰਸ਼ਨ ਕੀਤਾ ਗਿਆ ਕਿ ਫੈਕਟਰੀ ਬੰਦ ਕੀਤੀ ਜਾਵੇ। ਇਸੇ ਤਰ੍ਹਾਂ ਜਿਹੜੇ 18 ਤੋਂ ਵੱਧ ਟੋਲ ਬੰਦ ਪਏ ਨੇ 11 ਜ਼ਿਲ੍ਹਿਆਂ 'ਚ, ਉਹਨਾਂ 18 ਦੇ 18 ਟੋਲਾਂ ਤੇ ਵੀ ਸਰਕਾਰ ਦੇ ਪੁਤਲੇ ਫੂਕੇ ਗਏ ਤੇ ਜੀਰੇ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ। ਤੇ ਉਹਨਾਂ ਨੇ ਹੁਣ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਨਾ ਸੁਣਿਆ ਤਾਂ ਅਸੀਂ ਫਿਰ ਮਤਲਬ ਕਿ ਹਾਈਵੇ ਵੀ ਜਾਮ ਕਰ ਸਕਦੇ ਹਾਂ। ਉਧਰ ਮੈਨੂੰ ਪਤਾ ਲੱਗਿਆ ਕਿ ਸਿਰਸੇ ਦੇ ਵਿੱਚ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਆਪਣੇ ਆਪ ਨੂੰ ਜਿਹੜੀ ਗੈਰ ਰਾਜਨੀਤਿਕ ਵਜੋਂ ਸੰਯੁਕਤ ਮੋਰਚੇ ਦਾ ਹਿੱਸਾ ਹੈ, ਉਹਨਾਂ ਨੇ ਸਿਰਸੇ ਬੈਠਕ ਕੀਤੀ ਇੱਕ। ਉਸ ਬੈਠਕ ਤੋਂ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਹੁਣ ਰਾਜਸਥਾਨ ਦੇ, ਹਰਿਆਣੇ ਦੇ, ਯੂਪੀ ਦੇ, ਪੰਜਾਬ ਦੇ ਸਾਰੇ ਕਿਸਾਨ ਇਕੱਠੇ ਹੋ ਕੇ ਜੀਰੇ ਆਵਾਂਗੇ। ਉਹ ਵੀ ਸਮਰਥਨ ਲਈ ਨਾਲ ਆ ਰਹੇ ਨੇ। ਸੋ ਇਸ ਲਈ ਇਹ ਲੜਾਈ ਬਹੁਤ ਵੱਡੀ ਬਣਦੀ ਜਾ ਰਹੀ ਹੈ ਪਰ ਸਰਕਾਰ ਅੱਖਾਂ ਮੀਚੀ ਬੈਠੀ ਅਜੇ ਤੱਕ ਨਹੀਂ ਸੁਣ ਰਹੀ। ਸੋ ਇਹ ਧਰਤੀ ਹੇਠਲੇ ਪਾਣੀ ਦਾ ਮਸਲਾ ਸਗਾਂ ਤੇ ਜੀਰੇ ਦੇ ਹਵਾਲੇ ਨਾਲ ਤਾਂ ਹੁਣ ਸਾਰੀਆਂ ਸ਼ਰਾਬ ਫੈਕਟਰੀਆਂ ਤੇ ਖੰਡ ਮਿੱਲਾਂ ਖਿਲਾਫ ਕਾਰਵਾਈ ਹੋ ਜਾਣੀ ਚਾਹੀਦੀ ਹੈ ਜੀ। ਆਪਾਂ ਉਦੋਂ ਜਿਹੜੀ ਰਿਪੋਰਟ ਪੜ੍ਹੀ ਹੈ ਇੱਕ ਫੈਕਟਰੀ ਦੀ ਪੜ੍ਹੀ ਆ, ਪਰ ਸਾਰੀਆਂ ਫੈਕਟਰੀਆਂ ਦਾ ਇਹੀ ਹਾਲ ਹੈ, ਖਾਸ ਕਰ ਸ਼ਰਾਬ ਦੀਆਂ ਫੈਕਟਰੀਆਂ ਦਾ ਬਿਲਕੁਲ ਇਹੀ ਹਾਲ ਹੈ। ਸੋ ਇਸ ਲਈ ਇਸ ਪਹਿਲੂ ਤੇ ਜੇਕਰ ਮਤਲਬ ਪੋਲਿਊਸ਼ਨ ਕੰਟਰੋਲ ਬੋਰਡ ਸਹੀ ਕਾਰਵਾਈ ਕਰਦਾ ਹੁੰਦਾ, ਜੇਕਰ ਸਾਡੇ ਸਿਹਤ ਵਿਭਾਗ ਸਹੀ ਜਾਂਚ ਪੜਤਾਲ ਕਰਦੇ ਹੁੰਦੇ, ਜੇਕਰ ਸਰਕਾਰਾਂ ਸਹੀ ਹੁੰਦੀਆਂ, ਜੇਕਰ ਉਦਯੋਗਪਤੀ ਆਪਣੇ ਆਪਣੇ ਉਦਯੋਗਾਂ ਦੇ ਨਿਯਮਾਂ ਦੇ ਅਨੁਸਾਰ ਉਦਯੋਗ ਚਲਾਉਂਦੇ, ਨੋਰਮ ਪਾਲਦੇ, ਤਦ ਕਦੇ ਵੀ ਪੰਜਾਬ ਦਾ ਬੁੱਢਾ ਦਰਿਆ ਗੰਦਾ ਨਾਲਾ ਨਾ ਬਣਦਾ। ਜੀ ਸੋ ਏਡੀ ਵੱਡੀ ਸਾਡੇ ਮੂਹਰੇ ਇੱਕ ਮਤਲਬ ਕਿ ਸਾਡੀ ਨਲਾਇਕੀ ਦੀ ਤਸਵੀਰ ਹੈ ਕਿ ਹਾਂ ਅਸੀਂ ਆਪਣੇ ਹੱਥੀਂ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾਇਆ। ਸੋ ਅਸੀਂ ਨਹੀਂ ਚਾਹੁੰਦੇ ਕਿ ਕੱਲ ਨੂੰ ਸਤਲੁਜ ਵੀ ਰਹਿੰਦਾ ਖੁੰਦਾ ਜਿੰਨਾ ਕੁ ਬਚਿਆ ਉਹ ਹੋਰ ਮਤਲਬ ਉਹ ਵੀ ਹੋਰ ਨਵਾਂ ਬੁੱਢਾ ਦਰਿਆ ਤੋਂ ਗੰਦੇ ਨਾਲੇ ਵੱਲ ਨੂੰ ਬਦਲ ਜਾਵੇ। ਇਸ ਨੂੰ ਬਚਾਉਣ ਦੇ ਲਈ ਹੁਣ ਸਰਕਾਰਾਂ ਪਹਿਲ ਕਦਮੀ ਕਰਨ। ਔਰ ਇਹ ਤਾਂ ਉਹ ਸਰਕਾਰ ਹੈ ਜਿਹੜੇ ਕਹਿੰਦੇ ਅਸੀਂ ਮਤਲਬ ਕਿ ਲੋਕਾਂ ਚੋਂ ਆਏ ਹਾਂ, ਸਾਨੂੰ ਤਾਂ ਲੋਕਾਂ ਦੀ ਸਮਝ ਹੈ। ਸੋ ਹੁਣ ਇਹ ਵੀ ਜੇਕਰ ਕਾਰਪੋਰੇਟ ਘਰਾਣੇ ਨਾਲ ਖੜਨਗੀਆਂ ਫਿਰ ਇਹਨਾਂ ਦੇ ਖਿਲਾਫ ਰੋਸ ਹੋਰ ਵਧੇਗਾ। ਜੀ ਬਿਲਕੁਲ। ਸ਼ਰਮਾ ਜੀ, ਅੱਗੇ ਜਦੋਂ ਮੇਲਿਆਂ 'ਚ ਜਾਂਦੇ ਸੀ ਜਾਂ ਕਿਤੇ ਹੋਰ ਭੀੜ ਭਾੜ ਵਾਲੀਆਂ ਥਾਵਾਂ ਤੇ ਜਾਂਦੇ ਸੀ, ਉੱਥੇ ਅਕਸਰ ਹੀ ਰੇਲਵੇ ਸਟੇਸ਼ਨਾਂ ਤੇ ਵੀ ਲਿਖਿਆ ਹੁੰਦਾ, ਬੱਸ ਸਟੈਂਡ ਤੇ ਵੀ ਲਿਖਿਆ ਹੁੰਦਾ ਕਿ ਬਾਈ ਜੇਬ ਕਤਰਿਆਂ ਤੋਂ ਸਾਵਧਾਨ ਜੀ। ਪਰ ਹੁਣ ਖਬਰ ਸੁਣਨ ਦੇ ਵਿੱਚ, ਪੜ੍ਹਨ ਦੇ ਵਿੱਚ ਇਹ ਆ ਰਹੀ ਹੈ ਵੀ ਜੇ ਤੁਸੀਂ ਫਿਲਮ ਦੇਖਣੀ ਹੈ ਤਾਂ ਜੇਬ ਕਟਾਉਣੀ ਪਊਗੀ। ਜੇਬ ਤਾਂ ਵੈਸੇ ਹੀ ਕੱਟੀ ਜਾਂਦੀ ਹੈ ਬੰਦਾ ਜਦੋਂ ਫਿਲਮ ਦੇਖਣ ਜਾਂਦਾ, ਫਿਰ ਇਹ ਮਤਲਬ ਕਿੱਥੇ ਜੇਬ ਕਤਰਿਆਂ ਤੋਂ ਸਾਵਧਾਨ, ਕਿੱਥੇ ਕਹਿੰਦੇ ਵੀ ਹੁਣ ਤਾਂ ਕਟਾਉਣੀ ਪਊਗੀ ਜੇਬ। ਪ੍ਰਵੀਨ ਜੀ, ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਆਉਂਦੀ ਹੈ, ਉਹਦੇ ਵਿੱਚ ਉਹ ਜੰਮੂ ਕਸ਼ਮੀਰ ਦਾ ਇੱਕ ਮਾਮਲਾ ਸੀਗਾ। ਉਸ ਮਾਮਲੇ 'ਚ ਜੰਮੂ ਕਸ਼ਮੀਰ ਦੀ ਅਦਾਲਤ ਨੇ ਰੋਕ ਲਾਤੀ ਸੀ ਇਸ ਗੱਲ ਦੇ ਉੱਤੇ ਕਿ ਮਨਮਰਜ਼ੀ ਦੇ ਰੇਟ ਲਾਉਂਦੀਆਂ ਨੇ ਸਿਨੇਮੇ ਹਾਲ ਦੇ ਅੰਦਰ ਜਿਹੜੀਆਂ
ਕੰਪਨੀਆਂ ਨੂੰ ਖਾਣ ਪੀਣ ਦੇ ਆਰਡਰ ਮਿਲਦੇ ਨੇ ਜਾਂ ਸਿਨੇਮਾ ਹਾਲ ਦੀ ਆਪ ਚਲਾਉਂਦੀਆਂ ਨੇ, ਉਹ ਮਨਮਰਜ਼ੀ। ਇਸ ਲਈ ਬਾਹਰੋਂ ਬੰਦੇ ਆਪਣੀ ਮਰਜ਼ੀ ਨਾਲ ਕੁਝ ਵੀ ਖਾਣ ਪੀਣ ਵਾਲਾ ਲਿਜਾ ਸਕਦੇ ਨੇ। ਠੀਕ ਹੈ। ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਉਹ ਫੈਸਲਾ ਰੱਦ ਕਰ ਦਿੱਤਾ ਔਰ ਲਗਭਗ ਸਿਨੇਮੇ ਕੰਪਨੀਆਂ ਦੇ ਹੱਕ 'ਚ ਫੈਸਲਾ ਆਇਆ। ਉਹ ਹੀ ਆਇਆ ਕਿ ਜੀ ਤੁਸੀਂ ਸਿਨੇਮੇ ਦੇ ਅੰਦਰ ਜੇਕਰ ਜਾਣਾ ਤਾਂ ਸਿਰਫ ਜਵਾਕ ਜਿਹੜੇ ਛੋਟੇ ਬੱਚੇ ਨੇ ਤੁਹਾਡੇ, ਉਹਨਾਂ ਦੀ ਕੋਈ ਖਾਣ ਦੀ, ਜਿਵੇਂ ਗਰਮ ਦੁੱਧ ਲਿਜਾਣਾ ਪੈ ਜਾਂਦਾ ਕਈ ਵਾਰ, ਹੈ ਨਾ, ਜਾਂ ਕੋਈ ਹੋਰ ਇਹੀ ਚੀਜ਼ ਹੈ, ਉਹ ਬੱਚੇ ਵਾਲਾ ਤੁਸੀਂ ਕੋਈ ਖਾਣਾ ਕੁਝ ਲੈ ਕੇ ਜਾਣਾ ਲਿਜਾ ਸਕਦੇ ਹੋ, ਨਹੀਂ ਬਾਹਰੋਂ ਖਾਣ ਵਾਲੀ ਚੀਜ਼ਾਂ ਨਹੀਂ ਲਿਜਾ ਸਕਦੇ। ਇਹ ਕਹਿੰਦੇ ਜੀ ਉਹਦੀ ਨਿੱਜੀ ਥਾਂ ਹੈ ਸਿਨੇਮਾ, ਤੇ ਉੱਥੇ ਉਹਦੀ ਮਰਜ਼ੀ ਚੱਲਦੀ। ਮਤਲਬ ਰੇਟ, ਸਵਾਲ ਇਹ ਹੈ ਪ੍ਰਵੀਨ ਜੀ, ਕੱਲ ਨੂੰ ਹਰੇਕ ਕਹੂਗਾ ਕਿ ਦੁਕਾਨ ਤਾਂ ਮੇਰੀ ਨਿੱਜੀ ਆ, ਮੈਂ ਤਾਂ ਹੁਣ 17 ਦੀ ਉਹ ਵੇਚੂਗਾ। ਮਤਲਬ ਚੰਡੀਗੜ੍ਹ ਤੋਂ ਤੁਸੀਂ ਜੇ ਦਿੱਲੀ ਨੂੰ ਜਾਓ ਤਾਂ ਇੱਕ ਦੌਰ ਹੁੰਦਾ ਸੀ ਜਿਹੜੇ ਢਾਬੇ ਖੁੱਲੇ ਹੁੰਦੇ ਸੀ ਨਾ, ਉਹ ਮਤਲਬ ਕਿ ਜਿਵੇਂ ਚਿਪਸ ਦੇ ਪੈਕਟ ਨੇ ਹੈ ਜਾਂ ਕੋਈ ਨਮਕੀਨ ਦਾ ਪੈਕਟ ਆ ਜਿਹਦੇ ਪਰ ਫਿਕਸ ਸਰਕਾਰੀ ਰੇਟ ਲੱਗਿਆ, ਕੰਪਨੀ ਦਾ MRP ਲੱਗਿਆ 20 ਰੁਪਏ, ਉਹ ਵੀ ਉਹ 25 ਦਾ ਵੇਚਦੇ ਸੀ। ਹਾਂਜੀ, ਇਦਾਂ ਹੀ ਹੈ। ਤੇ ਪਰ ਜਦੋਂ ਇਹ ਗੱਲ ਦਬਾਅ ਬਣਿਆ, ਲੋਕ ਚੇਤਨ ਹੋਏ, ਤਾਂ ਇਹ ਗੱਲ ਤੈਅ ਆਈ ਕਿ MRP ਤੋਂ ਉੱਪਰ ਨਹੀਂ ਵੇਚ ਸਕਦੇ। ਫਿਰ ਇਹਨਾਂ ਸਿਨੇਮਿਆਂ ਦੇ ਅੰਦਰ ਇਹ ਲੁੱਟ ਕਿਉਂ? ਇਸ ਨੂੰ ਲੈ ਕੇ ਸੁਪਰੀਮ ਕੋਰਟ ਦਾ ਫੈਸਲਾ ਚੁੱਪ ਰਹਿੰਦਾ। ਉਹ ਕਹਿੰਦਾ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੈ, ਪਰ ਬਾਹਰੋਂ ਖਾਣ ਵਾਲੀ ਚੀਜ਼ਾਂ ਨਹੀਂ ਲਿਜਾਈਆਂ ਸਕਦੀਆਂ। ਉਹ ਕਹਿੰਦੇ ਕੱਲ ਨੂੰ ਕੋਈ ਜਲੇਬੀਆਂ ਲੈ ਕੇ ਚੱਲ ਜਾਵੇ ਕਿ ਮੈਂ ਤਾਂ ਜਲੇਬੀਆਂ ਲੈ ਕੇ ਜਾਣੀ ਜੀ, ਕਹਿੰਦੇ ਉੱਥੇ ਚਾਸਨੀ ਵੀ ਡੋਹ ਲਿਆਵੇ ਤੇ ਹੱਥ ਵੀ ਲਬੇੜ ਕੇ ਸੀਟ ਨਾਲ ਸਾਫ਼ ਵੀ ਕਰਾਵੇ, ਉਹਦਾ ਖਰਚਾ ਕੌਣ ਕਰੂਗਾ? ਸੋ ਇਹੀ ਜੀ ਉਦਾਹਰਨ ਦੇ ਕੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਉਹਦਾ ਅਧਿਕਾਰ ਖੇਤਰ ਹੈ ਜੀ। ਸੋ ਇੱਕ ਤਰ੍ਹਾਂ ਨਾਲ ਇਹ ਸਿਨੇਮੇ ਵਾਲਿਆਂ ਦੇ ਹੱਕ 'ਚ ਗਿਆ ਇਹ ਫੈਸਲਾ, ਤੇ ਆਮ ਲੋਕਾਂ ਦੀ ਇਹ ਲੁੱਟ ਬਰਕਰਾਰ ਰਹਿਣੀ ਹੈ ਕਿ ਤੁਸੀਂ ਉੱਥੇ ਜਿਹੜਾ ਬਾਹਰ ਪੈਕਟ 20 ਦਾ ਮਿਲਦਾ ਪੌਪਕੌਰਨਾਂ ਦਾ, ਕਿੱਲਾਂ ਦਾ, ਉਹ ਅੰਦਰ 70 80 ਦਾ ਮਿਲਦਾ। ਬਾਹਰ ਕੋਲਡ ਡਰਿੰਕ ਜਿਹੜਾ 20-25 ਰੁਪਏ ਦਾ ਮਿਲਦਾ, ਉਹ ਅੰਦਰ 40-50 ਦਾ ਮਿਲਦਾ। ਸੋ ਇਸ ਲਈ ਉਹ ਬਰਕਰਾਰ ਰਹਿਣੀ ਆ। ਤੇ ਪਰ ਕੋਰਟ ਕਹਿੰਦੇ ਕਿ ਜਦੋਂ ਸਿਨੇਮਾ ਦੇਖਣ ਜਾਣਾ ਤਾਂ ਜੇ ਮਨੋਰੰਜਨ ਕਰਨ ਚੱਲੇ ਹੋ, ਤੁਸੀਂ ਜਿੰਮ 'ਚ ਥੋੜਾ ਚੱਲੇ ਹੋ ਕਿ ਤੁਹਾਨੂੰ ਵਧੀਆ ਡਾਈਟ ਚਾਹੀਦੀ ਆ ਜਾਂ ਸੰਤੁਲਿਤ ਭੋਜਨ ਚਾਹੀਦਾ, ਤੁਸੀਂ ਆਪਣਾ ਲੈ ਕੇ ਜਾਣਾ, ਇਸ ਲਈ ਅੰਦਰ ਨਹੀਂ ਮਿਲਦਾ। ਸੋ ਕਹਿੰਦੇ ਮਨੋਰੰਜਨ ਲਈ ਚੱਲੇ ਹੋ, ਮਨੋਰੰਜਨ ਲਈ ਫਿਰ ਮਨੋਰੰਜਨ ਵਾਲੀ ਚੀਜ਼ਾਂ ਖਾਓ ਪੀਓ, ਜੇਬ ਕਟਾਉਣੀ ਪਏਗੀ। ਸੋ ਇਸ ਲਈ ਇਸ ਫੈਸਲੇ ਦੇ ਉੱਤੇ ਕਾਫੀ ਚਰਚਾ ਹੋ ਰਹੀ ਹੈ। ਨਹੀਂ ਹੋਣੀ ਵੀ ਚਾਹੀਦੀ ਸ਼ਰਮਾ ਜੀ। ਜੇ ਤੁਸੀਂ ਕਿਤੇ ਐਂਟਰਟੇਨਮੈਂਟ ਵਾਲੀ ਥਾਂ ਤੇ ਅਗਲੇ ਦੀ ਪ੍ਰਾਪਰਟੀ, ਇਹਦਾ ਮਤਲਬ ਤੁਹਾਡੇ ਉੱਥੇ ਅਧਿਕਾਰ ਸਸਪੈਂਡ ਹੋ ਗਏ ਇਸ ਫੈਸਲੇ ਤੋਂ ਹੀ ਲੱਗਦਾ। ਹਾਂਜੀ, ਮਤਲਬ ਤੁਸੀਂ ਕਿਤੇ ਐਂਟਰ ਕਰ ਗਏ, ਉਹ ਥਾਂ ਐਂਟਰਟੇਨਮੈਂਟ ਵਾਲੀ ਹੈ ਤੇ ਉੱਥੇ ਜਿਮ ਨਹੀਂ ਹੈ, ਤੇ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਅਧਿਕਾਰ ਸਸਪੈਂਡ ਹੋ ਗਏ। ਕੱਲ ਨੂੰ ਕਿਸੇ ਹਸਪਤਾਲ 'ਚ ਜਾ ਕੇ ਅਧਿਕਾਰ ਸਸਪੈਂਡ ਹੋ ਜਾਣਗੇ, ਕਿਸੇ ਪ੍ਰਾਈਵੇਟ ਹਸਪਤਾਲ 'ਚ, ਕੱਲ ਨੂੰ ਕਿਸੇ ਹੋਰ ਪ੍ਰਾਈਵੇਟ ਬੈਂਕ 'ਚ ਜਾ ਕੇ ਅਧਿਕਾਰ ਸਸਪੈਂਡ ਹੋ ਜਾਣਗੇ। ਇਹ ਇੱਕ ਨਵਾਂ ਚਰਚਾ ਛਿੜੇਗੀ ਇਸ ਪਹਿਲੂ ਤੇ। ਜੀ ਬਿਲਕੁਲ ਛਿੜਨੀ ਚਾਹੀਦੀ ਹੈ। ਔਰ ਇਹ ਠੀਕ ਹੈ, ਤੁਹਾਡੀ ਗੱਲ ਕੀ ਸਹੀ ਹੈ ਕਿ ਠੀਕ ਹੈ, ਹਰ ਇੱਕ ਚੀਜ਼ ਦੀ, ਹਰ ਇੱਕ ਦੇਖੋ, ਹਰ ਇੱਕ ਕਾਰੋਬਾਰ ਦੇ ਨਾਲ ਮੁਨਾਫਾ ਜੁੜਿਆ, ਹਰ ਕਾਰੋਬਾਰ ਮੁਨਾਫੇ ਦੇ ਨਾਲ ਚੱਲਦਾ, ਪਰ ਲੁੱਟ ਨੂੰ ਵੈਲਿਡ ਕਰਨਾ ਵੀ ਤਾਂ ਇੱਕ ਬਹਿਸ ਹੈ ਨਾ। ਬਿਲਕੁਲ। ਸੋ ਸ਼ਰਮਾ ਜੀ, ਆਪਣਾ ਸਮਾਂ ਇੱਥੇ ਸਮਾਪਤ ਹੈ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।